ਪ੍ਰੋਗਰਾਮ ਆਪਾਂ ਹਰ ਜਿਹੜੇ ਹਫਤੇ ਦੇ ਵਿੱਚ 5 ਦਿਨ ਤੁਹਾਡੇ ਲਈ ਲੈ ਕੇ ਆਉਂਦੇ ਹਾਂ 3 ਤੋਂ 4 ਵਜੇ ਤੱਕ, ਤੇ ਮੰਗਲਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਅਪਡੇਟ ਫਾਰਮਿੰਗ ਜਿਹੜਾ ਹੈ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਮੇਰੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਆਪਾਂ ਇਸ ਦੇ ਵਿੱਚ ਫਾਰਮਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ, ਤੇ ਤੁਹਾਨੂੰ ਜਿਹੜਾ ਉਹ ਦੱਸਾਂਗੇ ਕੀ ਕੁਛ ਫਾਰਮਿੰਗ ਦੇ ਵਿੱਚ ਕੁਛ ਨਵਾਂ ਆ। ਸਿਆਲ ਆ ਰਹੇ ਆ, ਠੰਡ ਆ ਗਈ ਆ, ਉਹਦੇ ਲਈ ਫਾਰਮ ਨੂੰ ਕਿੱਦਾਂ ਤਿਆਰ ਰੱਖਣਾ ਆ, ਤੇ ਫਾਰਮ ਦੀ ਜਿਹੜੀ ਮੇਨਟੇਨੈਂਸ ਦੇ ਉੱਤੇ ਜਿਹੜੀ ਅੱਜ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਆ ਉਹ ਜਿਹੜੀ ਉਹ ਆਪਾਂ ਕਰਾਂਗੇ। ਤੇ ਰੀਸੈਂਟਲੀ ਆਪਾਂ ਦੇਖਿਆ ਫਾਰਮਿੰਗ ਪ੍ਰੋਟੈਸਟ ਵੀ ਹੋਇਆ। ਇਹ ਸਾਰੇ ਜਾਣੇ ਉੱਥੇ ਸੀਗੇ, ਇਲੈਕਸ਼ਨਸ ਤੋਂ ਪਹਿਲਾਂ ਸੀਗਾ, ਇਲੈਕਸ਼ਨਸ ਦੇ ਨਤੀਜੇ ਵੀ ਹੁਣ ਆਪਣੇ ਸਾਹਮਣੇ ਆ। ਜੇ ਆਪਾਂ ਓਵਰਆਲ ਗੱਲ ਕਰਦੇ ਜਾਈਏ, ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਜਿਹੜੇ ਫਾਰਮਿੰਗ ਦੇ ਇਸ਼ੂਜ਼ ਕਹਿ ਲਓ ਜਾਂ ਉਹ ਗੱਲਾਂ ਲੈ ਲਓ ਵੀ ਉਹ ਥੋੜ੍ਹੀਆਂ ਪਿੱਛੇ ਹੀ ਜਿਹੜੀਆਂ ਬੈਕਗਰਾਊਂਡ ਦੇ ਵਿੱਚ ਹੀ ਜਿਹੜੀਆਂ ਉਹ ਚੱਲੀਆਂ। ਪਰ ਸੋ ਉੱਥੇ ਪੋਲੀਟੀਸ਼ੀਅਨਸ ਨੂੰ ਫਿਰ ਕਿਤੇ ਨਾ ਕਿਤੇ ਇਹ ਮਿਲ ਜਾਂਦਾ ਵੀ ਭਾਈ ਇਹਨਾਂ ਦੇ ਲਈ ਕੋਈ ਬਹੁਤਾ ਇਸ਼ੂ ਨਹੀਂ ਹੈਗਾ, ਸੋ ਜਿੱਦਾਂ ਕਰਦੇ ਆ ਕਰੀ ਚੱਲੋ। ਉਹ ਫਿਰ ਉਹ ਸੋਚਦੇ ਆ ਵੀ ਇਹ ਚਲੋ ਇਹ ਰੌਲਾ ਰੂਲਾ ਪਾ ਕੇ ਫਿਰ ਹਟ ਜਾਣਗੇ। ਜੀ ਜੀ ਜਸਵੀਰ ਜੀ, ਸੋ ਤੁਸੀਂ ਕੀ ਸੋਚਦੇ ਆ ਵੀ ਤੁਹਾਡੇ ਹੁਣ ਫਿਰ ਆਉਣ ਵਾਲੇ ਸਮੇਂ 'ਚ ਕਿੱਦਾਂ ਦੇ ਤੁਸੀਂ ਸੋਚਦੇ ਆ ਵੀ ਇਹਨੂੰ ਕਿੱਦਾਂ ਤੁਸੀਂ ਨਜਿੱਠਣਾ ਚਾਹੁੰਦੇ, ਕਿੱਦਾਂ ਦੇਖਣਾ ਚਾਹੁੰਦੇ ਆ? ਨਹੀਂ ਰਾਜਕਰਨ, ਇਹ ਤੁਸੀਂ ਵਾਕਈ ਸਹੀ ਗੱਲ ਕੀਤੀ ਆ ਕਿ ਹੁਣ ਇਲੈਕਸ਼ਨ ਹੋ ਕੇ ਹਟੀ ਆ। ਇਲੈਕਸ਼ਨ ਦੇ ਵਿੱਚ ਕੈਲੀਫੋਰਨੀਆ ਦੀ ਐਗਰੀਕਲਚਰ ਦਾ ਇੱਕ ਵੀ ਮੁੱਦਾ ਹੈ ਨਹੀਂ ਸੀ, ਜ਼ੀਰੋ ਸੀ। ਉਹਦਾ ਮਤਲਬ ਕਈ ਹੋ ਸਕਦੇ ਆ। ਇੱਕ ਤਾਂ ਵੀ ਜਾਣੀ ਦੀ ਫਾਰਮਰਸ ਆ ਜਿਹੜੇ ਉਹ ਉਹਨਾਂ ਕੋਲੇ ਵੋਇਸ ਹੈ ਨਹੀਂ ਗਾ, ਹੈ ਨਾ। ਜਿਹੜੇ ਵੱਡੀਆਂ ਵੀ ਆਰਗੇਨਾਈਜੇਸ਼ਨਸ ਆ ਇੱਥੇ ਹੁਣ ਡੇਅਰੀ ਵਾਲੀਆਂ ਹੋਈਆਂ, ਕਾਟਨਸ ਵਾਲੀਆਂ ਹੋਈਆਂ, ਉਹ ਕਿਸੇ ਨੇ ਵੀ ਕੋਈ ਵੀ ਜਾਣ ਦੀ ਮੁੱਦਾ ਨਹੀਂ ਚੁੱਕਿਆ ਇਸ ਵਾਰ ਜੀ। ਇਹ ਤੇ ਇਲੈਕਸ਼ਨ ਬੇਸਿਕਲੀ ਹੋਰਾਂ ਮੁੱਦਿਆਂ ਤੇ ਹੋਈ ਆ। ਤੇ ਇੱਕ ਅਸੀਂ ਮੈਸੇਜ ਵੀ ਬਹੁਤ ਕਲੀਅਰ ਦੇ ਦਿੱਤਾ ਗਾ, ਹੈ ਨਾ, ਵੀ ਸਾਡੀ ਚੁੱਪ ਦਾ ਮਤਲਬ ਇਹੀ ਆ ਕਿ ਸਾਡੀ ਤੁਸੀਂ ਕੇਅਰ ਨਾ ਕਰੋ, ਹੈ ਨਾ, ਵੀ ਸਾਨੂੰ ਫਾਰਮਰ ਸਟੇਟਸ ਕੋ ਜੋ ਚੱਲਦਾ ਸਟੇਟਸ ਕੋ ਆ ਭਾਵੇਂ ਹੋਰ ਵਧਾ ਦਿਓ, ਵੀ ਫਾਰਮਰਾਂ ਨੂੰ ਕਿਸੇ ਹੈਲਪ ਦੀ ਲੋੜ ਹੈ ਨੀ ਗੀ। ਕਿਉਂ? ਜਿਹਦੇ ਜ਼ਬਾਨ ਹੈ ਨੀ ਗੀ, ਜਿਹੜਾ ਦੱਸ ਨਹੀਂ ਸਕਦਾ, ਹੈ ਨਾ, ਤੇ ਉਹਦਾ ਜਾਣਦੀ ਉਹਨੂੰ ਮਿਲਣਾ ਵੀ ਕੁਝ ਹੈ ਨਹੀਂ, ਹੈ ਨਾ। ਓਦਾਂ ਭਾਵੇਂ ਆਪਾਂ ਕਿੱਦਾਂ ਵੀ ਛੋਟੇ ਗਰੁੱਪਾਂ 'ਚ ਬਹਿ ਕੇ ਰੌਲਾ ਪਾ ਲਈਏ, ਕਿੱਦਾਂ ਮਰਜ਼ੀ ਕਰ ਲਈਏ ਵੀ ਪ੍ਰਾਈਸਿਸ ਵੱਧ ਗਈ ਆ, ਮਾੜਾ ਹਾਲ ਆ, ਪਰ ਜਿਹੜੇ ਸਾਡੀਆਂ ਕੀਤੀਆਂ ਗਈਆਂ, ਜਿਹੜਾ ਅਸੀਂ ਡੈਮੋਸਟ੍ਰੇਟ ਕਰ ਰਹੇ ਆ, ਉਹ ਇਹ ਹੈਗਾ ਗਾ ਵੀ ਸਾਨੂੰ ਕੇਅਰ ਨਹੀਂ ਗੀ, ਹੈ ਨਾ। ਤੇ ਉਹਦੇ ਜਾਣੇ ਦੀ ਇਫੈਕਟ ਬਹੁਤ ਬੈਡ ਹੋਣਗੇ, ਹੈ ਨਾ। ਕਿਉਂ? ਜਦੋਂ ਤੁਸੀਂ ਕੋਈ ਮੁੱਦਾ ਹੀ ਨਹੀਂ ਮੂਹਰੇ ਰੱਖਦੇ ਤਾਂ ਇਹਦਾ ਮਤਲਬ ਜਾਣੇ ਦੀ ਤੁਹਾਨੂੰ ਮਿਲਣਾ ਵੀ ਕੁਝ ਨਹੀਂ ਗਾ। ਨੌਨ ਇਸ਼ੂ ਜਿੱਦਾਂ ਆਪਾਂ ਕਹਿੰਦੇ ਆ ਵੀ ਕਹਿੰਦੇ ਥਾਲੀ 'ਚ ਪਾ ਕੇ ਤੁਹਾਨੂੰ ਹੱਕ ਦਿੱਤੇ ਨਹੀਂ ਅੱਜ ਤੱਕ ਕਦੀ, ਨਾ ਹੀ ਇਹ ਮਿਲਣੇ ਆ, ਇਹ ਤਾਂ ਲੈਣੇ ਹੀ ਪੈਂਦੇ ਆ, ਇਹ ਤਾਂ ਖੋਣੇ ਹੀ ਪੈਂਦੇ ਆ। ਹਾਂਜੀ, ਨਹੀਂ ਇਹ ਤਾਂ ਕਰਨੇ ਪੈਂਦੇ ਆਪਣੇ। ਹੁਣ ਇੱਥੇ ਦੇਖੋ, ਆਪਾਂ ਅੱਗੇ ਵੀ ਗੱਲ ਕੀਤੀ, 5 ਤੋਂ 7 ਲੱਖ ਏਕੜ ਜ਼ਮੀਨ ਹੈਗੀ ਆ, ਵੱਡੇ ਵੱਡੇ ਫਾਰਮਰ ਆ, ਹੈ ਨਾ। ਭਾਵੇਂ ਕੋਈ ਵੀ ਹੈਗਾ, ਕੋਈ ਵੀ ਜਾਣੀ ਦੀ ਨਾ ਆਵਾਜ਼ ਚੁੱਕਣ ਦੇ ਲਈ, ਕੋਈ ਮੁੱਦਾ ਚੁੱਕਣ ਦੇ ਲਈ ਤਿਆਰ ਨਹੀਂ ਗਾ, ਹੈ ਨਾ। ਉਹਦੇ ਸਾਰਿਆਂ ਦੇ ਅੱਡੋ ਅੱਡ ਰੀਜ਼ਨਸ ਹੈਗੇ ਆ। ਕਿਉਂ? ਇੱਕ ਮੀਡੀਆ ਵੀ ਬਹੁਤ ਸਟਰੋਂਗ ਆ। ਇੱਕ ਮੋਸਟਲੀ ਮੈਂ ਤਾਂ ਇਹ ਕਹਿਣਾ ਵੀ ਜਾਣਦੀ ਆ ਇਸ ਵਕਤ ਇੰਡੀਆ 'ਚ ਵੀ ਹੈਗਾ, ਇੱਥੇ ਵੀ ਉਹ ਸੇਮ ਚੀਜ਼ ਆ, ਲੋਕੀ ਡਰਦੇ ਆ, ਡਰ ਗਏ ਆ, ਹੈ ਨਾ। ਬਈ ਇਹ ਜਾਣਦੀ ਡਰਦੇ ਹੀ ਕੁਝ ਕਹਿ ਨਹੀਂ ਰਹੇ, ਜ਼ਬਾਨ ਹੈ ਨਹੀਂ, ਮੂੰਹ 'ਚ ਬੋਲ ਨਹੀਂ ਰਹੇ, ਹੈ ਨਾ। ਮੈਨੂੰ ਕਈਆਂ ਨੇ ਆ ਕੇ ਜਾਣਦੀ ਜਦੋਂ ਸ਼ੇਅਰ ਕਰਦੇ ਆ ਵੀ ਸਾਡੇ ਦਿਮਾਗ 'ਚ ਬੜੀ ਚੀਜ਼ ਆ, ਹੈ ਨਾ, ਪਰ ਉਹ ਬਾਹਰ ਨਹੀਂ ਆ ਰਹੀ ਮੂੰਹ 'ਚ, ਹੈ ਨਾ। ਜਦੋਂ ਤੁਸੀਂ ਜਿੱਥੇ ਕਰਨੀ ਹੁੰਦੀ ਆ, ਹੁਣ ਤੁਸੀਂ ਦੂਸਰੇ ਪਾਸੇ ਇਹ ਦੇਖੋ, ਅਸੀਂ ਲੋਕਾਂ ਨੂੰ ਵੋਟਾਂ ਵੀ ਦਿੱਤੀਆਂ, ਫਾਈਨੈਂਸ਼ੀਅਲ ਉਹਨਾਂ ਦੀ ਸਪੋਰਟ ਵੀ ਕੀਤੀ, ਹੈ ਨਾ, ਫੰਡ ਰੇਜ਼ਿੰਗ ਕੀਤੀ। ਆਪਣੇ ਇੱਥੇ ਫਰੈਜ਼ਨੋ ਮੇਰਾ ਖਿਆਲ ਨਹੀਂ ਕੋਈ ਵੀਕਐਂਡ ਹੋਊਗਾ ਜਿਹੜੇ ਪੋਲੀਟੀਸ਼ੀਅਨ ਗੁਰਦੁਆਰੇ 'ਚ ਨਾ ਗਏ ਹੋਣ, ਹੈ ਨਾ। ਤੇ ਉਹ ਜਾਣਦੀ ਆਪਦਾ ਉੱਥੇ ਬੋਲ ਕੇ ਚਲੇ ਜਾਂਦੇ ਆ, ਹੈ ਨਾ। ਉਹਨਾਂ ਦਾ ਸਰਿਆ ਸੌਖਾ। ਹਾਂ, ਤੇ ਪਰ ਇਹ ਹੈਗਾ ਗਾ ਵੀ ਜਾਣਦੀ ਜਿੱਦਾਂ ਅੱਗੇ ਪਿਛਲੇ 5 ਸਾਲ ਲੰਘੇ ਆ, ਅਸੀਂ ਮੈਸੇਜ ਜਾਣਦੀ ਪਬਲਿਕ ਨੇ ਇਹ ਦਿੱਤਾ ਗਾ ਗਵਰਨਮੈਂਟ ਨੂੰ, ਬਈ ਤੁਸੀਂ ਜਿਹੜੇ ਪਾਸੇ ਚੱਲ ਰਹੇ ਆ ਇਹਨੂੰ ਹੋਰ ਵਧਾਵੋ, ਏਦਾਂ ਹੀ ਚੱਲੋ। ਤਾਂ ਇਸ ਕਰਕੇ ਜਾਣੀ ਦੀ ਇਹ
ਚੈਲੰਜਸ ਆਉਣੀਆਂ ਗੀਆਂ ਬਹੁਤ ਇਹਦੇ ਨਾਲ, ਹੈ ਨਾ। ਤੇ ਉਹ ਦੂਸਰੇ ਨੂੰ ਦੇਖ ਲੈਂਦਾ ਗਾ ਵੀ ਜਾਣਦੀ ਇਹ ਇਫੈਕਟ ਮੇਰੇ ਨਹੀਂ ਆਉਣਾ, ਬਾਕੀਆਂ ਦੇ ਆਜੂ। ਜਿਹਦੇ ਲਾਰਜ ਫਾਰਮਰ ਆ, ਹੈ ਨਾ, ਉਹ ਕਹਿੰਦਾ ਵੀ ਨਹੀਂ ਇਹ ਤਾਂ ਛੋਟਿਆਂ ਦੀ ਪ੍ਰੋਬਲਮ ਆ। ਛੋਟਾ ਹੈ ਕਹਿੰਦਾ ਗਾ ਕੋਈ ਗੱਲ ਨਹੀਂ ਵੀ ਵੱਡਿਆਂ ਦੇ ਖਰਚੇ ਵੀ ਤੁਹਾਡੇ, ਜਾਣਦੀ ਇਸ ਵਕਤ ਸਾਰੇ ਚੁੱਪ ਆ, ਹੈ ਨਾ। ਤੇ ਸੋ ਉਹਦਾ ਜਿਹੜਾ ਉਹ ਆਲਦੋ ਆਈ ਥਿੰਕ ਜਿਸ ਵੀ ਸੌਰੀ ਮੈਂ ਤੁਹਾਡੀ ਗੱਲ ਦੇ ਵਿੱਚ ਕੱਟ ਰਿਹਾ ਵੀ ਆਈ ਥਿੰਕ ਇਹ ਰਾਈਟ ਟਾਈਮ ਹੈਗਾ ਆ ਵੀ ਚਲੋ ਆਪਾਂ ਏਕੇ ਦੀ ਯੂਨਿਟੀ ਦੀ ਆਪਾਂ ਹੋਰ ਕਈ ਇੰਡਸਟਰੀਜ਼ ਦੇ ਵਿੱਚ ਗੱਲ ਬੜੇ ਚਿਰ ਤੋਂ ਸੁਣਦੇ ਆ ਰਹੇ ਆ ਤੇ ਇਹਦੇ ਵਿੱਚ ਵੀ ਹੁਣ ਆਪਾਂ ਸੁਣਦਿਆਂ ਨੂੰ ਕਈ ਮਹੀਨੇ ਜਿਹੜੇ ਆਪਾਂ ਨੂੰ ਜਿਹੜੇ ਉਹ ਹੋ ਗਏ ਆ ਬਟ ਆਈ ਥਿੰਕ appropriate ਟਾਈਮ ਹੈਗਾ ਆ ਵੀ ਨੀਡ ਟੂ ਗੈਦਰ ਡਜ਼ਨਟ ਮੈਟਰ ਵੀ ਇਕੱਲੇ ਦੇ ਵਿੱਚ ਪੰਜਾਬੀ ਜਾਂ ਸਿੱਖ ਫਾਰਮਰ ਆ, ਹਰ ਤਰ੍ਹਾਂ ਦੇ ਫਾਰਮਰ ਨੂੰ ਮਿਲ ਕੇ ਜਨਾ ਥੋੜਾ ਜਿਹਾ ਹੌਸਲਾ ਜਿਹੜਾ ਆ ਕਰਨਾ ਪੈਣਾ ਹੈ। ਆਪਣੇ ਸਮਕਾਲੀ ਜਿਹੜੇ ਪੰਜਾਬ ਵਾਲੇ ਕਿਸਾਨ ਉਹਨਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਆ। ਨਹੀਂ ਮੈਂ ਤਾਂ ਅੱਗੇ ਕਹਿੰਦਾ ਵੀ ਜ਼ਰੂਰ ਸਿੱਖਣ ਦੀ ਜ਼ਰੂਰਤ ਆ, ਜਾਣੀ ਦੀ ਤੁਸੀਂ ਪਰਦੇ ਦੇ ਪਿੱਛੇ ਬਹਿ ਕੇ ਨਹੀਂ ਜਾਣ ਦੀ ਕੁਝ ਕਰ ਸਕਦੇ, ਮੂਹਰੇ ਆਉਣਾ ਪੈਣਾ ਗਾ, ਇਕੱਠੇ ਹੋਣਾ ਪੈਣਾ। ਜੇ ਨਾ ਹੋਇਆ, ਜਿੱਦਾਂ ਹੁਣ ਸਾਡੇ ਕਲਾਈਮੇਟ ਚੇਂਜਸ ਆ ਰਹੀਆਂ, ਇੰਪੈਕਟਸ ਉਹਨਾਂ ਦੇ ਹੋ ਰਹੇ ਆ, ਤੇ ਇਕਾਨਮੀ ਜਾਣੀ ਦੀ ਵਰਲਡ ਵਾਈਡ ਬਹੁਤ ਕੁਐਸਚਨੇਬਲ ਆ, ਕਿੱਧਰ ਨੂੰ ਜਾਣੀ ਆ, ਹੈ ਨਾ। ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੜਾਈਆਂ ਲੱਗ ਰਹੀਆਂ ਹੈਗੀਆਂ। ਇਹ ਵੀ ਹੋ ਸਕਦਾ ਕੋਈ ਵੱਡੀ ਵੀ ਲੜਾਈ ਆ ਜੇ, ਲੱਗ ਜੇ ਵੀ ਉਹ ਸਾਰੇ ਮੁੱਦਿਆਂ ਨੂੰ ਦੇਖ ਕੇ ਜਿੰਨਾ ਚਿਰ ਜਾਂਦੀ ਤੁਸੀਂ ਇਕੱਠੇ ਹੋ ਕੇ ਵੌਇਸ ਨਹੀਂ ਬਣਦੇ, ਇਕੱਠੇ ਹੋ ਕੇ ਆਵਾਜ਼ ਨਹੀਂ ਦਿੰਦੇ, ਤਾਂ ਉਹ ਜਾਣੀ ਦੀ ਸੈਕਟਰ ਲਾ ਲਓ, ਉਹ ਕਿੱਤਾ ਲਾ ਲਓ, ਉਹ ਹਮੇਸ਼ਾ ਹੀ ਘਾਟੇ 'ਚ ਜਾਣਾਗਾ। ਅੱਜ ਕੱਲ੍ਹ ਇਉਂ ਵੀ ਇਕਨੋਮਿਕਲੀ ਇਉਂ ਨਹੀਂ ਵੀ ਸਾਰਿਆਂ ਕੋਲੇ ਟਾਈਮ ਹੈਗਾ ਗਾ। 1-2 ਸਾਲ ਦੇ ਵਿੱਚ ਹੀ ਸਭ ਦਾ ਕੰਮ ਹੋ ਜਾਣਾਗਾ, ਫਾਈਨੈਂਸ਼ਲੀ ਫਲੈਟ ਹੋ ਜਾਣਾ। ਨਹੀਂ ਇਹਦੇ ਵਿੱਚ ਬਹੁਤ ਜਿਹੜੇ ਕਿਸਾਨ ਮਿਲਦੇ ਆ ਉਹ ਕਹਿੰਦੇ ਵੀ ਉਹ ਵਾਲੀ ਥਾਂ ਛੱਡ ਕੇ ਅਸੀਂ ਆ ਗਏ ਕਿਉਂਕਿ ਪਾਣੀ ਦੀ ਉੱਥੇ ਪ੍ਰੋਬਲਮ ਆ ਗਈ ਜਾਂ ਕੋਈ ਹੋਰ ਮੁਸ਼ਕਲਾਂ ਜਿਹੜੀਆਂ ਉਹ ਆ ਗਈਆਂ ਜਾਂ ਉਹਨਾਂ ਨੇ ਆਹ ਚੀਜ਼ ਤਬਦੀਲੀ ਕੀਤੀ, ਉਹ ਕੀਤੀ। ਪਹਿਲੋਂ ਮੇ ਵੀ ਬਚ ਕੇ ਉਦੋਂ ਵਕਤ ਸੀਗਾ ਕਰ ਲਿਆ, ਪਰ ਇਹ ਹਰ ਇੱਕ ਪਾਸੇ ਜਦੋਂ ਇਹੀ ਚੀਜ਼ ਜਿਹੜੀ ਉਹ ਹੋਈ ਜਾਵੇ ਤਾਂ ਫਿਰ ਬੜੀ ਮੁਸ਼ਕਲ ਜਿਹੜੀ ਉਹ ਬਣਨੀ ਆ। ਸੋ ਇਹ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਇਸ ਚੀਜ਼ ਦੇ ਵਿੱਚ ਸਮਝਣ ਦੀ ਜਿਹੜੀ ਜ਼ਰੂਰਤ ਆ, ਤੇ ਇਹ ਨਾ ਕਹਿਣਾ ਬੰਦ ਕਰਕੇ ਤੇ ਕਰਨ ਦਾ ਵਕਤ ਆ ਵੀ ਆ ਜਾਓ ਇਕੱਠੇ ਹੋਈਏ, ਆ ਜਾਓ ਇਕੱਠੇ ਹੋਈਏ ਨਾ। ਹੁਣ ਹੋ ਜਾਓ ਭਾਈ, ਦੈਨ ਇਟ ਬਿਕਮਸ ਟੂ ਲੇਟ। ਤੇ ਦੇਖੋ ਸਸਟੇਨੇਬਿਲਿਟੀ ਵੀ ਇੱਕ ਇਸ਼ੂ ਆ, ਸਰਵਾਈਵੇਬਿਲਿਟੀ ਵੀ ਜਿਹੜੀ ਆ ਉਹ ਇਸ਼ੂ। ਇਹ ਦੋਨੋਂ ਇਸ਼ੂਜ਼ ਆ ਤੇ ਵੀ ਹੈਵ ਟੂ ਫਾਈਂਡ ਕਾਮਨ ਗਰਾਊਂਡ ਵੀ ਕਿੱਥੇ ਜਿਹੜੇ ਇੱਥੇ ਦੋਨਾਂ ਦਾ ਜਿਹੜਾ ਉਹ ਨਿਤਾਰਾ ਜਿਹੜਾ ਉਹ ਹੋ ਸਕਦਾ ਆ। ਤੇ ਹੁਣ ਟ੍ਰੇਡ ਦੀਆਂ ਗੱਲਾਂ ਆਪਾਂ ਕਰਦੇ ਸੀ, ਰੀਸੈਂਟਲੀ ਮੈਂ ਦੇਖ ਰਿਹਾ ਸੀਗਾ ਵਾਲਨਟ 40 ਸੈਂਟ ਪਾਉਂਡ ਨੂੰ, ਤੇ ਸਟੋਰ ਦੇ ਵਿੱਚ ਉਹਨੇ ਦਾ ਹੀ ਬਦਾਮ ਵਿਕਦਾ, ਉਹਨੇ ਦਾ ਹੀ ਵਾਲਨਟ ਵਿਕਦਾ। ਕਿਸਾਨ ਨੂੰ ਜੋ ਉੱਥੇ 40 ਸੈਂਟ ਮਿਲਦੇ ਆ ਤੇ ਉੱਥੇ 6.5 ਦਾ ਉੱਥੇ ਉਹ ਸਟੈਚੂ ਦੀ ਪ੍ਰਾਈਸਸ ਵੀ ਉੱਥੇ ਆਈ ਵੀ ਹੈ। ਕਿੱਦਾਂ ਸਰਵਾਈਵ ਜਿਹੜਾ ਉਹ ਕਰੂਗਾ, ਜਿਨ੍ਹਾਂ ਦੇ ਤਾਂ ਮੇ ਵੀ ਪੇਡ ਆਫ ਹੋਣਗੇ ਉਹ ਤਾਂ ਬੰਦਾ ਸੋਚ ਲੈਂਦਾ ਆ, ਪਰ ਹਰ ਇੱਕ ਉਹ ਸੇਮ ਬੋਟ 'ਚ ਨਹੀਂ ਆ। ਪਰ ਜਿੱਦਾਂ ਦੇ ਹਾਲਾਤ ਆ ਬਣ ਜਾਣਾ ਹੈ, ਇੱਕੋ ਹੀ ਨੋਵਾਜ਼ ਆਰਕ ਦੇ ਵਿੱਚ ਹੀ ਜਾਣਾ ਪੈਣਾ ਲੱਗਦਾ ਸਾਰਿਆਂ ਨੂੰ। ਨਹੀਂ ਸਾਰਿਆਂ ਨੂੰ ਜਾਣਾ ਪੈਣਾ। ਹੁਣ ਤਾਂ ਇਹ ਆਵਾਜ਼ ਬਹੁਤ ਕਲੀਅਰ ਆ, ਹਰ ਇੱਕ ਟਾਊਨ ਦੇ ਵਿੱਚ, ਸਿਟੀ ਦੇ ਵਿੱਚ ਤੁਹਾਨੂੰ ਦੇਖਣਾ ਚਾਹੀਦਾ ਵੀ ਤੁਹਾਡਾ ਫਾਰਮਿੰਗ ਕਿੱਤੇ ਦੇ ਵਿੱਚ ਲੀਡਰ ਕਿਹੜਾ ਹੈਗਾ। ਇਉਂ ਨਹੀਂ ਵੀ ਉਹਦੇ ਕੋਲ ਕਿੰਨੀ ਜ਼ਮੀਨ ਆ, ਇਉਂ ਆ ਵੀ ਕਿਹੜਾ ਜਣ ਦੀ ਮੂਹਰੇ ਆਉਂਦਾ, ਕਿਹੜਾ ਆਵਾਜ਼ ਉਠਾਉਂਦਾ, ਕਿਹੜੇ ਗਰੁੱਪਸ ਨਾਲ ਹੱਕਾਂ ਦੀ ਗੱਲ ਕਰਦਾ ਗਾ, ਹੈ ਨਾ। ਇਹੀ ਮੇਨ ਸੇਵਾ ਤਾਂ ਇਹੀ ਆ। ਬਾਕੀ ਤਾਂ ਜਾਣੀ ਦੀ ਭਾਵੇਂ ਲੰਗਰ ਕਿੰਨਾ ਮਰਜ਼ੀ ਖਵਾ ਲਓ, ਉਹਦਾ ਜਾਣੀ ਦੀ ਹਾਂ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ, ਸਾਰਾ ਕੁਝ ਇਹ ਹੈਗਾ। ਜੇ ਜਾਣੀ ਦੀ ਤੁਸੀਂ ਹਿਊਮਨ ਦੇ ਬ੍ਰੌਡਲੀ ਸਾਰਿਆਂ ਕਿਸੇ ਲਈ ਕਰਨਾ ਵੀ ਉੱਠ ਕੇ ਆਵਾਜ਼ ਬਣੋ, ਆਪਦਾ ਜਾਣੀ ਦੀ ਹੱਕ ਲਵੋ। ਆਪਾਂ ਜਿਹੜਾ ਪਿਛਲੇ ਪ੍ਰੋਟੈਸਟ ਕੀਤਾ ਸੀਗਾ ਸੈਕਰਾਮੈਂਟੋ, ਉਹਦਾ ਮੇਨ ਰਿਜ਼ਲਟ ਆਇਆ ਕਿ ਸਾਡੇ ਕੋਲੇ ਪਾਣੀ ਬਹੁਤ ਆ, ਹੈ, ਤੇ ਫਾਰਮਰਾਂ ਨੂੰ ਜਿਹੜਾ ਸਰਫੇਸ ਦਾ ਪਾਣੀ ਆ ਉਹ ਮਸਾਂ 1 ਤੋਂ 2% ਮਿਲਦਾ ਗਾ, ਹੈ ਨਾ। ਵੀ ਤੁਸੀਂ 1 ਤੋਂ 2% ਜਾਣਦੀ, ਜੇ ਬਾਕੀ ਦੀਆਂ ਤੁਹਾਨੂੰ ਜਾਣਦੀ ਉਦਾਂ ਹੀ ਤੁਹਾਤੋਂ ਚੋਰੀ ਕਰੀ ਜਾਂਦੇ ਆ, ਤੁਹਾਨੂੰ ਸਮਝਦੇ ਆ ਵੀ ਤੁਹਾਨੂੰ ਮੂਰਖ ਬਣਾਉਂਦੇ ਆ, ਬੁੱਧੂ ਬਣਾਉਂਦੇ ਆ, ਵੀ ਜਾਣਦੀ ਤੁਹਾਨੂੰ ਪਤਾ ਹੀ ਕੁਝ ਨਹੀਂ। ਤੇ ਜੇ ਤੁਸੀਂ ਜਾਣਦੀ 1-2% ਲੈ ਕੇ ਇੰਨਾ ਲਟਾਈ ਜਾਵੋਗੇ, ਫਿਰ ਵੀ ਆਵਾਜ਼ ਨਾ ਚੁੱਕੋਗੇ, ਫਿਰ ਤਾਂ ਜਾਣਦੀ ਤੁਸੀਂ ਡਿਜ਼ਰਵ ਕਰਦੇ ਆ ਵੀ ਇਹ ਕਿਤੇ ਜਿੱਦਾਂ ਕਹਿੰਦੇ ਵੀ ਇਹਦੇ ਪੈਂਦੇ ਆ ਪੈ ਲੈਣ ਦੇ, ਵੀ ਇਹਦੇ ਪੈਣ ਡੀਆਂ ਆ ਤੇ ਫਿਰ ਇਹ ਪੈ ਲੈਂਦੇ। ਤੇ ਪਰ ਉਹ ਇਦਾਂ ਵੀ ਕਈ ਵਾਰੀ ਇਦਾਂ ਲੱਗਦਾ ਵੀ ਸ਼ਾਇਦ ਗਵਾਂਢੀਆਂ ਦੇ ਜਾਂ ਪਰਲੇ ਮਹੱਲੇ ਪੈਂਦੀਆਂ, ਨਹੀਂ ਉਹ ਵਾਰੀ ਆ ਜਾਂਦੀ ਹੁੰਦੀ ਆ ਉਹ ਸਾਰਿਆਂ ਦੀ।
ਫਿਰ ਇਦਾਂ? ਐਤਕੀ ਰਾਜਕਾਰਨ 'ਚ ਸਭ ਤੋਂ ਬੈਟਰ ਹੋਇਆ ਜਿਹੜਾ ਨਾ ਪ੍ਰਾਪਰਟੀ ਟੈਕਸਿਸ ਆ, ਲੋਕਾਂ ਨੇ ਮੇਰਾ ਖਿਆਲ ਆ ਸਭ ਨੇ ਦੇਖੇ ਆ। ਹੂੰ। ਅੱਗੇ ਜਿਹੜੇ ਸਾਰਾ ਕੈਨਾਲ ਸਿਸਟਮ ਦੇ ਥਰੂ ਆਉਂਦਾ ਨਾ ਕਰਕੇ ਫੰਡਡ ਹੁੰਦਾ ਗਾ ਹਾਈਡਰੋ ਇਲੈਕਟ੍ਰਿਕ ਪਲਾਂਟਸ ਦੇ ਨਾਲ, ਉਹ ਬਿਜਲੀ ਵੇਚਦੇ ਆ। ਹੂੰ। ਜੀ। ਜਦੋਂ ਬਿਜਲੀ ਘੱਟ ਬਣਦੀ ਆ, ਐਤਕੀ ਤੁਸੀਂ ਸਭ ਤੋਂ ਬੈਟਰ ਡਿਸਟ੍ਰਿਕਟ ਆ FID ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ। ਠੀਕ ਹੈ। ਇਹਨਾਂ ਨੇ ਵੀ $35 ਤੋਂ ਲੈ ਕੇ $50 ਏਕੜ ਤੱਕ ਹਰ ਇੱਕ ਬੰਦੇ ਨੂੰ ਬਿੱਲ ਭੇਜਿਆ, ਹੈਨਾ। ਇਹ ਅੱਗੇ 0 ਹੁੰਦਾ ਸੀ, ਠੀਕ ਹੈ। ਹੈਨਾ। ਵੀ ਇਉਂ ਨਹੀਂ ਵੀ ਇਕੱਲਾ ਆਪਾਂ ਜਿੱਥੋਂ ਮੁੱਦਾ ਚੱਲਿਆ ਸੀ ਵੀ ਮਡੇਰੇ 'ਚ ਪਾਣੀ ਘੱਟ ਆ, 1 ਫੁੱਟ ਘੱਟ ਕਰਕੇ ਉਹਨਾਂ ਦੇ ਗਰਾਊਂਡ ਹੇਠਾਂ ਜ਼ਿਆਦਾ ਜਾ ਰਿਹਾ ਗਾ, ਵੀ ਉਹਨਾਂ ਨੇ ਲੱਗਿਆ। ਇਹ ਹੁਣ ਅਕਰਾਸ ਦਾ ਸਟੇਟ ਸਾਰਿਆਂ ਨੂੰ ਜਾਣੀ ਦੀ ਇਹ ਫੀਸ ਲੱਗਣੀਆਂ ਸ਼ੁਰੂ ਹੋ ਗਈਆਂ, ਹੈਨਾ। ਤੇ ਇਸੇ ਗੱਲ ਦਾ ਰੌਲਾ ਸੀ, ਆਹੀ ਪ੍ਰੋਟੈਸਟ ਆ ਵੀ ਗਾਹਾਂ ਨੂੰ ਹੋ ਕੀ ਰਿਹਾ ਗਾ। ਇਕਨੋਮਿਕਲੀ ਜਦ ਦੇਖਾਂਗੇ ਨਾ, ਜਿਹੜੇ ਤਾਂ ਜ਼ਮੀਨਾਂ 'ਚ ਪਾਣੀ ਹੈ ਨਹੀਂ, ਉਹਨਾਂ ਦੀ ਕੀਮਤ $30,000 ਏਕੜ ਦੀ ਸੀ, ਉਹ 5-10 ਦੀ ਰਹਿ ਜਾਣੀ। ਜਿਹੜਾ ਉਹ ਟੈਕਸ ਦਿੰਦੇ ਸੀਗੇ, ਜਿੱਥੋਂ ਸਿਟੀਆਂ ਚੱਲਦੀਆਂ, ਤੁਹਾਡੀ ਲੋਕਲ ਇਕਾਨਮੀਆਂ ਚੱਲਦੀਆਂ, ਉਹ ਕਿਸੇ ਨੂੰ ਤਾਂ ਪਿਕਅਪ ਕਰਨਾ ਪੈਣਾ। ਉਹ ਫਿਰ ਦੂਸਰਿਆਂ ਸਿਰ ਪਾਉਣਗੇ ਜਿੱਥੇ ਨਹੀਂ ਗਾ। ਬਈ ਇਹ ਜਾਣਦੀ ਇਕਨੋਮਿਕਲੀ ਟੈਕਸ ਤਾਂ ਤੁਹਾਡਾ ਵਧਣਾ ਹੀ ਵਧਣਾ ਗਾ, ਭਾਵੇਂ ਤੁਹਾਡੇ ਕੋਲੇ 2 ਡਿੱਚ ਦੇ ਵਾਟਰ ਸੋਰਸ ਆ, ਭਾਵੇਂ ਜਾਣਦੀ ਕਿੱਦਾਂ ਵੀ ਆ, ਕਿਉਂ ਜਿੱਥੋਂ ਟੈਕਸ ਉਹਨਾਂ ਨੂੰ ਆ ਰਿਹਾ ਗਾ ਉਹ ਬੰਦ ਹੋਣ ਵਾਲਾ ਗਾ। ਜੀ। ਹੈਨਾ। ਤੇ ਜਿਹੜੀ ਉਹ 2 ਮਿਲੀਅਨ ਏਕੜ 1 ਤੋਂ 2 ਮਿਲੀਅਨ ਏਕੜ ਕਹਿੰਦੇ ਆ ਵੀ ਜ਼ਮੀਨ ਜਾਣਦੀ ਤੁਸੀਂ ਬਾਹੋ ਨਾਸ਼ ਜਾਣਦੀ, ਉਹਨੂੰ ਕੁਝ ਵੀ ਨਾ ਕਰੋ, ਫੋਲੋ ਕਰ ਦਿਓ ਉਹਨੂੰ ਜਾਣੀ ਦੀ, ਉਹਦਾ ਮਤਲਬ ਆ ਉਹ $300 ਏਕੜ ਦੀ ਜ਼ਮੀਨ ਦੀ ਅਸੈਸਮੈਂਟ ਹੁੰਦੀ ਆ, 30,000 ਤੋਂ 300 ਹੋਊਗੀ। ਤੇ ਜਿਹੜਾ ਉਹ ਟੈਕਸ ਦਿੰਦੇ ਸੀ, ਉਹ ਹੁਣ ਕਿਹਨੇ ਦੇਣਾ, ਹੈਨਾ। ਉਹ ਦੂਜਿਆਂ ਤੇ ਪਊਗਾ ਆਟੋਮੈਟਿਕਲੀ। ਉਹਨਾਂ ਨੇ ਬੈਲੈਂਸ ਤਾਂ ਆਪਣੀ ਬੁੱਕਸ ਦਾ ਬੈਲੈਂਸ ਜਿਹੜੀਆਂ ਬੁੱਕਸ ਤਾਂ ਬੈਲੈਂਸ ਕਰਨੀ, ਸਿਟੀ ਵੀ ਚੱਲਣੀਆਂ, ਬਾਕੀ ਵੀ ਸਾਰਾ ਸਿਸਟਮ ਚੱਲੂਗਾ। ਸੋ ਇਸ ਕਰਕੇ ਜਾਣਦੀ ਆਪਾਂ ਮੁੱਦਾ ਇਹ ਬਹੁਤ ਗਰਮ ਆ। ਇਹ ਜਿੰਨਾ ਚਿਰ ਤੁਸੀਂ ਆਪ ਜਾਣੀ ਦੀ ਕੰਟਰੋਲ ਨਹੀਂ ਲੈਂਦੇ, ਹੈਨਾ, ਤੇ ਆਪਦੇ ਘਰ ਦਾ ਕੰਟਰੋਲ ਕਿਸੇ ਨੂੰ ਦੇ ਰਹੇ ਆ, ਫਿਰ ਉਹ ਨਤੀਜੇ ਫਿਰ ਉਹਨੇ ਆਪਣੀ ਮਰਜ਼ੀ ਨਾਲ ਫੈਸਲੇ ਲੈਣੇ ਆ, ਤੇ ਫਿਰ ਤੁਹਾਨੂੰ ਭੁਗਤਣੇ ਪੈਣੇ ਆ। ਉਹ ਤਾਂ ਹੋਣੇ ਹੀ ਹੋਣੇ ਆ, ਹੈਨਾ। ਸੋ ਇਹ ਤਾਂ ਸੀਗੀ ਮੁੱਢਲੇ ਤੌਰ ਦੇ ਉੱਤੇ ਜੋ ਪੋਲਿਟਿਕਸ ਦੇ ਵਿੱਚ ਤੇ ਜੋ ਇਸ ਟਾਈਮ ਜ਼ਮੀਨੀ ਹਾਲਾਤ ਆਪਾਂ ਕਹਿ ਸਕਦੇ ਆ ਵੀ ਇਹ ਚੱਲ ਰਹੇ ਆ। ਸੋ ਮਸਲਾ ਜਿਹੜਾ ਗੰਭੀਰ ਬਣਦਾ ਜਾ ਰਿਹਾ, ਤੇ ਸਿਰ ਜੋੜ ਕੇ ਤੇ ਸਾਰੇ ਇਸ਼ੂਜ਼ ਨੂੰ ਸਮਝਣ ਦੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਜ਼ਰੂਰਤ ਆ। ਹਾਂ, ਤੁਸੀਂ ਮਿਹਨਤ ਕਰੀ ਜਾਂਦੇ, ਮਿਹਨਤ ਦੇ ਨਾਲ ਕਮਾਈ ਵੀ ਕਰਦੇ ਆ, ਕਮਾਈ ਵਾਸਤੇ ਹੀ ਇਹ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ, ਤੇ ਪਰ ਕੱਲੀ ਮਿਹਨਤ ਤੱਕ ਹੀ ਨਾ ਦੇਖੋ, ਨਾਲ ਦੇ ਨਾਲ ਇਹ ਜਿਹੜੀ ਐਡਵੋਕੇਸੀ ਵੀ ਆ ਤੇ ਮੂਵਮੈਂਟ ਜਿਹੜੀ ਚੱਲ ਰਹੀ ਆ ਫਾਰਮਰਸ ਦੀ, ਇਹਨੂੰ ਵੀ ਜਿਹੜਾ ਸਮਝਣ ਦੀ ਜ਼ਰੂਰਤ ਆ ਵੀ ਇਹ ਮੁੱਦਾ ਬਣ ਕੀ ਰਿਹਾ ਆ, ਮੁੱਦਾ ਜਾ ਕਿੱਥੇ ਰਿਹਾ। ਤੇ ਜਸਬੀਰ ਜੀ, ਜੇ ਹੁਣ ਆਪਾਂ ਗੱਲ ਕਰੀਏ ਵੀ ਹਾਂਜੀ, ਉਹ ਵੀ ਇਹ ਵੀ ਖੇਤੀਬਾੜੀ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਆਪਾਂ ਸੋਚਣੀਆਂ ਤੇ ਕਰਨੀਆਂ ਆ। ਤੇ ਗਾਂ ਜਿਹੜੀ ਆ ਵੀ ਫਾਰਮ ਮੇਨਟੇਨੈਂਸ, ਹੁਣ ਸਿਆਲ ਆ ਰਹੇ ਆ, ਠੰਡ ਆ ਰਹੀ ਆ, ਸੋ ਤਕਰੀਬਨ ਸਾਰੀਆਂ ਚੀਜ਼ਾਂ ਦਾ ਝਾੜ ਜਿਹੜਾ ਉਹ ਹੋ ਚੁੱਕਾ ਆ। ਮੇ ਵੀ ਕੁਛ ਕੁ ਜਿਹੜੀਆਂ ਉਹ ਰਹਿ ਗਈਆਂ ਹੋਣੀਆਂ, ਪਛੇਤੀਆਂ ਨੇ ਜਿਹੜੀਆਂ, ਉਹਨਾਂ ਦਾ ਚੱਲ ਰਿਹਾ ਹੋਊਗਾ। ਤੇ ਹੁਣ ਫਾਰਮ ਨੂੰ ਜਿਹੜਾ ਸਿਆਲਾਂ ਦੇ ਲਈ ਕਿੱਦਾਂ ਤਿਆਰ ਕਰਨਾ ਹੈ, ਕਿਹੜੀਆਂ ਚੀਜ਼ਾਂ ਦਾ ਮੁੱਖ ਧਿਆਨ ਰੱਖਿਆ ਜਾਂਦਾ ਇਹਦੇ ਵਿੱਚ? ਆਪਾਂ ਨਾ ਜੇ ਸਾਰੇ ਅੱਡੋ ਅੱਡ ਕ੍ਰਾਪਸ ਲੈ ਲੈਂਦੇ ਆ, ਠੀਕ ਹੈ, ਪਰ ਮੇਨਲੀ ਉਹ ਸਾਰਿਆਂ ਨੂੰ ਅਪਲਾਈ ਤਾਂ ਸੇਮ ਹੀ ਹੁੰਦਾ ਨਾ। ਹਾਂ, ਤੇ ਇਸ ਵਕਤ ਜਾਣਦੀ ਜਿਹੜੀਆਂ ਚੀਜ਼ਾਂ ਅਸੀਂ ਹੁਣ ਕਰ ਸਕਦੇ ਆ, ਉਹ ਜਦੋਂ ਟਰੀ ਐਕਟਿਵ ਹੁੰਦੇ ਆ, ਚਾਹੇ ਪਲਾਂਟ ਐਕਟਿਵ ਹੁੰਦਾ, ਉਦੋਂ ਉਹ ਕਰਨੇ ਔਖੇ ਆ, ਹੈਨਾ। ਜਿੱਦਾਂ ਜਾਣਦੀ ਤੁਸੀਂ ਸਰਜਰੀ ਕਰਦੇ ਆ, ਜੇ ਬੰਦੇ ਦੇ ਐਨਸਥੀਸੀਆ ਨਾ ਲੱਗਿਆ ਹੋਵੇ, ਪੀੜ ਜ਼ਿਆਦਾ ਹੁੰਦੀ ਆ, ਤੇ ਹੁਣ ਜਦੋਂ ਟਰੀ ਸੌਂ ਜਾਂਦੇ ਆ, ਉਹਨਾਂ ਦੇ ਬਹੁਤ ਕੰਮ ਜਾਣਦੀ ਹੋ ਜਾਂਦਾ। ਉਹਦੇ ਵਿੱਚ ਕਈ ਆ ਜਿੱਦਾਂ ਜਾਣਦੀ ਜਿਹੜੇ ਤੇ ਟਰੀ ਕ੍ਰਾਪਸ ਹੈਗੇ ਆ, ਉਹ ਅਗਲੇ ਸਾਲ ਲਈ ਆਪਾਂ ਸੈੱਟ ਕਰ ਰਹੇ ਆ, ਜੋ ਨੈਕਸਟ ਈਅਰ ਨੂੰ ਹੋਊਗਾ। ਸੋ ਜਿਹੜੀ ਅਗਲੇ ਸਾਲ ਕ੍ਰੌਪ ਲੱਗਣੀ ਆ, ਆਹ ਵਾਲਾ ਵਕਤ ਦੱਸੂਗਾ, ਆਹ ਵਕਤ ਦੱਸ ਰਿਹਾ। ਉਹਦੇ ਵਿੱਚ ਜਿੱਦਾਂ ਇਕਨੋਮਿਕ ਇੰਪੈਕਟਸ ਆਪਾਂ ਕਹਿੰਦੇ ਆ ਵੀ ਖਰਚੇ ਬਹੁਤ ਆ, ਉਹ ਖਰਚੇ ਹੁਣ ਤੋਂ ਕੰਟਰੋਲ ਹੋਣੇ ਸ਼ੁਰੂ ਹੋ ਜਾਣੇ, ਹੁਣ ਤੋਂ ਘਟਾ ਸਕਦੇ ਜੇ ਘਟਾਉਣੇ। ਉਹ ਹੋਣੇ ਕਿੱਦਾਂਗੇ? ਦੇਖੋ, ਜੇ ਤੁਹਾਡਾ ਖੇਤ ਦੇ ਵਿੱਚ ਕਲੀਨ ਨਹੀਂ ਗਾ, ਹੈਨਾ, ਜਾਣਦੇ ਹੋ ਚ ਵੀਡਸ ਬਹੁਤ ਆ, ਉਹਦੇ ਵਿੱਚ ਹੋਰ ਚੀਜ਼ਾਂ ਬਹੁਤ ਪਈਆਂ ਗਈਆਂ, ਹੈਨਾ, ਉਹਨੇ ਹੋਣਾ ਕੀ ਆ ਵੀ ਜਿੰਨੇ ਜਾਣਦੀ ਇਨਸੈਕਟ ਆ, ਜਿਹੜਾ ਕੋਈ ਹੋਰ ਉਦਾਂ ਦੀਆਂ ਚੀਜ਼ਾਂ, ਉਹਨਾਂ ਨੇ ਉੱਥੇ ਜਨਮ ਲੈਣਾ। ਠੀਕ ਹੈ, ਹੈਨਾ।
ਜੇ ਤਾਂ ਤੁਸੀਂ ਇਸ ਵਕਤ ਪੂਰਾ ਕਲੀਨ ਕਰੋਗੇ ਫਿਰ ਉਹ ਜਿਹੜੀਆਂ ਬਿਮਾਰੀਆਂ ਗਾਂ ਨੂੰ ਲੱਗਣਗੀਆਂ, ਕਰਾਪ ਨੂੰ ਲੱਗ ਰਹੀਆਂ, ਉਹ ਘੱਟ ਲੱਗਦੀਆਂ। ਠੀਕ ਹੈ। ਹੈਨਾ, ਹੁਣ ਕਈ ਲੋਕ ਪ੍ਰੂਨਿੰਗ ਕਰਦੇ ਆ, ਕਈ ਲੋਕ ਜਾਣੀ ਦੀ ਉਹ ਹੁਣ ਟਾਈਮ ਹੈਗਾ ਸਾਰਾ ਜਾਣੀ ਦੀ ਉਸ ਨੂੰ ਗਰਾਊਂਡ ਨੂੰ ਪ੍ਰੈਪ ਕਰਨਾ, ਟਰੀ ਤੇ ਪਲਾਂਟ ਨੂੰ ਪ੍ਰੈਪ ਕਰਨਾ। ਠੀਕ ਹੈ। ਸਾਰਾ ਵੀ ਤੇ ਉਹਦੇ ਨਾਲ ਜਦੋਂ ਹੁਣ ਤੁਸੀਂ ਬਿਮਾਰੀਆਂ ਲੱਗਦੀਆਂ ਹੈਨਾ, ਉਹ ਟਰੀ ਕਰਾਪ ਜਦੋਂ ਵੀ ਸ਼ੁਰੂ ਬਲੂਮ ਹੋ ਜਾਂਦੀ ਆ ਉਹਦੀ, ਉਦੋਂ ਹੀ ਸ਼ੁਰੂ ਹੋ ਜਾਂਦਾ ਉਹ। ਤੇ ਉਹ ਜਿਹੜੀਆਂ ਇਨਸੈਕਟੀਸਾਈਡ ਫੰਗਸਾਈਡ ਸਪਰੇਆਂ ਨਾ, ਉਹ $300-400 ਨੂੰ ਗੈਲਨਸ ਆ। ਜੇ ਤੁਸੀਂ ਹੁਣ ਕੰਮ ਕੀਤਾ ਹੋਊਗਾ ਉਹ ਜਾਣਦੀ ਉਹ ਉਦੋਂ ਤੁਸੀਂ ਰਿਸਕ ਲੈ ਸਕਦੇ ਆ, ਫਿਰ ਰਿਸਕ ਆ ਜਿਹੜੀ ਤੁਹਾਡੀ ਘਟ ਜਾਂਦੀ ਆ। ਠੀਕ ਹੈ। ਕਿਉਂ ਹੁਣ ਜੇ ਕਰਾਪ ਦੇ ਪ੍ਰਾਈਸ ਜੇ ਕਰਾਪ ਚੋਂ ਨਹੀਂ ਉਹਨੇ ਪੈਸੇ ਆ ਰਹੇ, ਪ੍ਰਾਈਸਿਸ ਘੱਟ ਆ, ਇਹਦਾ ਮਤਲਬ ਇਹ ਆ ਕਿ ਤੁਸੀਂ ਆਪਦਾ ਜਿਹੜਾ ਤੁਹਾਡਾ ਖੇਤੀ ਕਰਨ ਦਾ ਤਰੀਕਾ ਗਾ ਉਹਨੂੰ ਚੇਂਜ ਕਰਨਾ ਪੈਣਾ, ਬਿਜ਼ਨਸ ਮਾਡਲ ਬਦਲਣਾ ਪੈਣਾ। ਬਿਜ਼ਨਸ ਮਾਡਲ ਬਦਲਣਾ ਪੈਣਾ ਹੈ। ਉਹਨੇ ਵੀ ਸੇਮ ਹੀ ਕਰੀ ਜਾਈਏ ਜਿਹੜਾ ਹਮੇਸ਼ਾ ਹੀ ਕਰਦੇ ਆ ਐਕਸਪੈਕਟ ਡਿਫਰੈਂਟ ਰਿਜ਼ਲਟ, ਉਹ ਹੋਣੇ ਨਹੀਂਗੇ ਹੈਨਾ। ਹੁਣ ਇਸ ਵਕਤ ਹੈਗਾ ਕਿ ਆਪਦੇ ਜਿੰਨੇ ਵੀ ਤੁਸੀਂ ਪ੍ਰੂਨਿੰਗ ਤੋਂ ਲੈ ਕੇ ਭਾਵੇਂ ਗ੍ਰੇਪਾਂ ਦੀ ਕਰਦੇ ਆ, ਭਾਵੇਂ ਬਦਾਮਾਂ ਦੀ ਕਰਦੇ ਆ, ਚਾਹੇ ਪੀਚਸ ਦੀ ਕਰਦੇ ਆ ਹੈਨਾ, ਉਹ ਕਈ ਟਰੀ ਡੈਮੇਜ ਹੁੰਦੇ ਆ, ਉਹਨਾਂ ਨੂੰ ਹੁਣ ਬਾਹਰ ਕੱਢਣ ਦਾ ਟਾਈਮ ਆ। ਠੀਕ ਹੈ, ਪੱਟ ਦੋ ਮਤਲਬ ਪੱਟ ਦਿਓ। ਹੁਣ ਕਈਆਂ ਨੂੰ ਉੱਥੇ ਉਹ ਗੂੰਦ ਜੀ ਲੱਗੀ ਹੁੰਦੀ ਆ, ਉਹ ਸਾਰੀ ਹੁੰਦੀ, ਉਹ ਹੈਗੀਆਂ ਸਾਰੀਆਂ ਬਿਮਾਰੀਆਂ। ਠੀਕ ਹੈ ਨਾ। ਹੁਣ ਜੇ ਤੁਸੀਂ ਦੇਖੋ ਤੁਹਾਡੇ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ 1-2 ਬੰਦੇ ਕੈਂਸਰ ਵਾਲੇ ਆ ਜਾਣ, ਉਹ ਕੈਂਸਰ ਫੈਲਣਾ ਸ਼ੁਰੂ ਉਦਾਂ ਨਹੀਂ ਹੁੰਦਾ ਜਿੱਦਾਂ ਆਪਣੇ ਜਿੱਦਾਂ ਹੌਲੀ ਹੌਲੀ ਜਾਣੀ ਦੀ ਉਹ ਡਿਜ਼ੀਜ਼ਸ ਨਾ ਵਧਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਤੁਹਾਡੇ ਇਮਿਊਨ ਸਿਸਟਮ ਤੋਂ ਵੱਧ ਜਾਂਦੀਆਂ, ਉੱਪਰ ਦੀ ਹੋ ਜਾਂਦਾ, ਫਿਰ ਉੱਥੇ ਉਹ ਇਫੈਕਟ ਪੈਣੇ ਸ਼ੁਰੂ ਹੋ ਜਾਂਦੇ। ਹਾਂ, ਤੇ ਹੁਣ ਉਹ ਟਾਈਮ ਆ ਵੀ ਆਪਦੇ PCA ਨੂੰ ਸੱਦੋ, ਚਾਹੇ ਜਾਣਦੀ ਜਿਹੜੇ ਬੰਦੇ ਨੌਲੇਜਬਲ ਆਪਦਾ ਖੇਤ ਦਿਖਾਵੋ ਵੀ ਮੇਰੇ ਆ ਟਰੀ ਏਦਾਂ ਦੇ ਆ, ਮੇਰੇ ਗ੍ਰੇਪ ਤੇ ਏਦਾਂ ਦੇ ਆ ਵੀ ਇਹਦਾ ਜਾਣਦੀ ਉਹ ਤਾਂ ਹੀ ਤਾਂ ਫਿਰ ਸਾਰਾ ਇੱਕ ਜਿਹੜਾ ਕਰਾਪ ਰਹਿ ਜਾਂਦਾ। ਜਿੱਦਾਂ ਬਦਾਮਾਂ ਦੇ ਅਸੀਂ ਉੱਥੇ ਡਮੀਜ਼ ਕਹਿ ਦਿੰਦੇ ਆ, ਠੀਕ ਹੈ ਨਾ, ਉਹ ਜਿਹੜੇ ਬਦਾਮ ਨਹੀਂ ਝੜੇ ਉੱਪਰ ਰਹਿ ਗਏ, ਚਾਹੇ ਪੀਚਸ ਨਹੀਂ ਝੜੇ ਉੱਪਰ ਰਹਿ ਗਏ, ਉਹਨਾਂ ਦੇ ਵਿੱਚ ਬਿਮਾਰੀਆਂ ਪੈਂਦੀਆਂ। ਠੀਕ ਆ ਨਾ, ਉਹ ਵੀ ਝਾੜਨੇ ਪੈਣੇ ਆ। ਹੁਣ ਲੋਕਾਂ ਨੂੰ ਇਹ ਕੁਐਸਚਨ ਹੋਊਗਾ ਵੀ ਅਸੀਂ ਉਹ ਝਾੜੀਏ ਤਾਂ ਪੈਸੇ ਖਰਚ ਆਉਂਦੇ ਆ ਹੈਨਾ, ਉਹ ਫਿਰ ਉੱਥੇ ਟ੍ਰੇਡ ਆਫਸ ਆ ਜਾਂਦੀਆਂ ਹੈਨਾ, ਵੀ ਉਹ ਝਾੜਨੇ ਆ, ਫਿਰ ਉਹ ਗਰਾਊਂਡ 'ਚ ਪਾਉਣੇ ਆ, ਉਹਨੂੰ ਦੱਬਣੇ ਪੈਣੇ ਆ, ਉਹਨਾਂ ਨੂੰ ਫੇਰ ਸਹੀ ਕਰਨਾ ਪੈਣਾ। ਵੀ ਜਿੰਨਾ ਉਹ ਕੰਮ ਜ਼ਿਆਦਾ ਇਸ ਵਕਤ ਹੋ ਸਕਦਾ, ਉਹ ਜਦੋਂ ਬੂਟੇ ਹਰੇ ਹੋ ਜਾਂਦੇ ਫੇਰ ਨਹੀਂ ਹੁੰਦਾ। ਫਿਰ ਉਹ ਕਰਨਾ ਬਹੁਤ ਔਖਾ ਗਾ, ਤੇ ਅਗਲੇ ਸਾਲ ਲਈ ਵੀ ਔਖਾ ਹੋ ਜਾਂਦਾ। ਸੋ ਜਿਹੜੀ ਮੇਨਟੇਨੈਂਸ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵਿੰਟਰ ਦੇ ਵਿੱਚ। ਫਿਰ ਇਹ ਆ ਵੀ ਕਈ ਚੀਜ਼ਾਂ ਹੈਗੀਆਂ, ਜਿੱਦਾਂ ਆਪਾਂ ਅੱਗੇ ਵੀ ਕਈ ਕੰਮ ਕੀਤਾ ਵੀ ਜਾਂਦੀ ਜਿਹੜਾ ਤੁਹਾਡਾ ਸੋਇਲ ਆ, ਜੇ ਉਹਦੀ ਚੇਂਜ ਕਰਨਾ, ਰੂਟ ਸਿਸਟਮ ਨੂੰ ਕੁਝ ਨਾ ਕੁਝ ਉਹਨੂੰ ਜ਼ਿਆਦਾ ਦਵਾਈ ਪਾਉਣੀ, ਘੱਟ ਪਾਉਣੀ, ਉਹ ਹੁਣ ਟਾਈਮ ਆ। ਅੱਛਾ, ਸੋ ਮਤਲਬ ਉਹ ਕਿਉਂਕਿ ਹੁਣ ਬੂਟੇ ਨੇ ਸਾਰਾ ਆਪਣਾ ਜ਼ੋਰ ਜੜ੍ਹਾਂ ਤੇ ਹੀ ਲਾਉਣਾ ਹੈ। ਬੂਟੇ ਬਸ ਸੁੱਤੇ ਪਏ ਆ, ਉਹਨਾਂ ਨੇ ਨਵੰਬਰ ਐਂਡ ਹੋ ਗਈ ਆ, ਉਹਨਾਂ ਨੇ ਹੁਣ ਬਸ ਡੋਰਮੈਂਸੀ ਦੇ ਵਿੱਚ ਚਲੇ ਜਾਣਾ ਹੈਨਾ, ਪੱਤੇ ਪੁੱਤੇ ਸਾਰੇ ਝੜ ਜਾਣੇ ਆ ਹੈਨਾ, ਉਹ ਸੁੱਤੇ ਪਏ ਆ। ਹੁਣ ਸੁੱਤਿਆਂ ਪਿਆਂ ਨੂੰ ਜੜ੍ਹਾਂ ਦੇ ਵਿੱਚ ਤੁਸੀਂ ਕੋਈ ਚੀਜ਼ ਜਿੱਦਾਂ ਜਿਪਸਮ ਪਾਉਂਦੇ ਆ, ਹੋਰ ਚੀਜ਼ਾਂ ਪੈਂਦੀਆਂ ਹੈਨਾ, ਉਹ ਜੇ ਜ਼ਿਆਦਾ ਵੀ ਮਾਤਰਾ ਦੀਆਂ ਪੜੀਆਂ, ਉਹ ਰੂਟਸ ਨੂੰ ਇੰਨਾ ਇਫੈਕਟ ਨਹੀਂ ਕਰਦੀਆਂ, ਕਿਉਂ ਮੀਂਹ ਨਾ ਆ ਕੇ ਫਲਸ਼ ਹੁੰਦੀ। ਠੀਕ ਹੈ ਹੈਨਾ, ਤੇ ਹੁਣ ਕਈ ਹੈਗੀਆਂ ਜਿੱਦਾਂ ਜਾਣੇ ਦੀ ਸਪਰੇਆਂ ਹੈਗੀਆਂ ਹੈਨਾ, ਜਿਹੜੀਆਂ ਬਹੁਤ ਉਹ ਹਾਰਡ ਆ, ਜਦੋਂ ਐਕਟਿਵ ਚੀਜ਼ ਹੁੰਦੀ ਆ ਉਹਦੀਆਂ, ਉਹ ਜੜ੍ਹਾਂ ਮਾਰਦੀਆਂ, ਪਰ ਉਹ ਹੁਣ ਹੋ ਜਾਂਦੀਆਂ। ਠੀਕ ਹੈ ਹੈਨਾ, ਜਿਹੜੀਆਂ ਰਾਉਂਡ ਅਪਸ ਵੀ ਬੜੇ ਤਰ੍ਹਾਂ ਦੀਆਂ ਹੈਗੀਆਂ, ਛੋਟੇ ਬੂਟਿਆਂ ਤੋਂ ਲੈ ਕੇ ਪ੍ਰੀਮਰਜੈਂਟ ਕਹਿ ਦਿੰਦੇ ਆ ਵੀ ਜਿਹੜਾ ਜਾਣੀ ਦੀ ਉਹ ਛੱਡਦੀ ਕੁਝ ਨਹੀਂ ਗਰਾਊਂਡ 'ਚ ਹੈਨਾ, ਪਰ ਕੇਰਾਂ ਤੁਸੀਂ ਉਹ ਮਾਰ ਕੇ ਉਹਨੂੰ ਦੁਬਾਰਾ ਫੇਰ ਚੰਗੀਆਂ ਚੀਜ਼ਾਂ ਵੀ ਵਿੱਚ ਪਾਉਣੀਆਂ ਪੈਣੀਆਂ ਵੀ ਉਹਨਾਂ ਨੂੰ। ਸੋ ਬਾਹਲਾ ਇਹ ਹੈਗਾ ਗਾ ਕਿ ਜਿੰਨਿਆਂ ਕੁ ਨਾ ਮੈਂ ਜ਼ਿਆਦਾ ਫਾਰਮਰਸ ਨਾਲ ਕਿਉਂ ਗੱਲਾਂ ਡਿਸਕਸ਼ਨ ਹੁੰਦੀ ਰਹਿੰਦੀ ਆ ਹੈਨਾ, ਵੀ ਖਰਚ ਕਿੰਨਾ ਕਰੀਏ। ਉਹ ਖਰਚ ਦਾ ਤੁਸੀਂ ਪਲੇਟਫਾਰਮ, ਉਹ ਖਰਚ ਦਾ ਹੁਣ ਸੈੱਟ ਕਰ ਦਿੰਨੇ ਆ ਵੀ ਅਗਲੇ ਸਾਲ ਅਸੀਂ ਕਰਨਾ ਕਿੰਨਾ ਕਿਉਂਕਿ ਜੇ ਬਿਮਾਰੀਆਂ ਨੂੰ ਹੁਣੇ ਰੋਕ ਲੂੰਗੇ ਤੇ ਬਾਅਦ 'ਚ ਫਿਰ ਖਰਚਾ ਘੱਟ ਆਊਗਾ। ਕਈ ਹੁਣ ਡਿਸਕ ਕਰਦੇ ਆ, ਥੋੜਾ ਲਾਉਂਦੇ ਆ, ਕਈ
ਪਰ ਜਦੋਂ ਗਰਾਊਂਡ ਨੂੰ ਡਿਸਟਰਬ ਨਹੀਂ ਕਰਨਾ ਮੰਗਦੇ, ਉਹ ਅੱਡੋ ਅੱਡ ਕਰਾਪ ਤੇ ਆ ਜਾਂਦਾ ਠੀਕ ਤੇ ਹੈ। ਅੱਡੋ ਅੱਡ ਜਾਣੀ ਦੀ ਉਹਦੇ ਜਿਹੜੇ ਪ੍ਰੈਕਟਿਸਿਸ ਆ ਉਹ ਫਾਲੋ ਕਰਨੇ ਪੈਂਦੇ ਆ। ਹੂੰ ਤੇ ਜੇ ਉਹ ਹੁਣ ਫਾਲੋ ਕਰ ਲਾਂਗੇ, ਹੁਣ ਕਈਆਂ ਦੇ ਖੇਤ ਬਹੁਤ ਕਲੀਨ ਆ, ਹੂੰ ਉਹ ਹਮੇਸ਼ਾ ਹੀ ਕਰਦੇ ਆਏ ਆ, ਉਹਨਾਂ ਦਾ ਖਰਚ ਵੀ ਘੱਟ ਆਉਂਦਾ ਤੇ ਉਹਨਾਂ ਦੀ ਕੁਆਲਿਟੀ ਵੀ ਬੈਟਰ ਹੁੰਦੀ ਬੈਟਰ ਆ। ਹੁੰਦੀ ਆ। ਹਾਂ, ਠੀਕ ਹੈ। ਉਹ ਇਸ ਵਕਤ ਉਹ ਟਾਈਮ ਜਿਹੜੇ ਜਾਂਦੀ ਗਰਾਊਂਡ ਦੀ ਮੇਨਟੇਨੈਂਸ ਕਰਨ ਦਾ ਉਹ ਆਇਆ ਗਿਆ ਹੁਣ, ਹੂੰ ਹਨਾ। ਤੇ ਜੇ ਤੁਹਾਡੇ ਗ੍ਰੇਪ ਵੀ ਆ, ਗ੍ਰੇਪਾਂ ਦੇ ਵੀ ਜਾਣਦੀ ਜੇ ਉੱਥੇ ਘਾਹ ਹੋਊ, ਪੱਤੇ ਹੋਣਗੇ, ਹੋਰ ਜ਼ਿਆਦਾ ਕਲੀਨ ਖੇਤ ਨਹੀਂ ਕਲੀਨ ਹੋਊਗਾ, ਉੱਥੇ ਬਿਮਾਰੀਆਂ ਹੋਣੀਆਂ ਹੀ ਹੋਣੀਆਂ, ਉਹ ਤੇ ਹੈ ਹਨਾ। ਹੀ ਆ। ਤੇ ਜਦੋਂ ਉਹ ਬਿਮਾਰੀਆਂ ਨੂੰ ਟੇਕ ਕੇਅਰ ਕਰਨ ਦੇ ਲਈ ਖਰਚ ਆਲਮੋਸਟ 3 ਤੋਂ 4 ਗੁਣਾ ਹੋ ਜਾਂਦਾ। ਤੇ ਸੇਮ ਥਿੰਗ ਆ, ਹੁਣ ਜਿੱਦਾਂ ਘਰ 'ਚ ਗੰਦ ਪਿਆ ਰਵੇ ਤੇ ਭੱਬੂ ਆਉਣਗੇ ਤੇ ਭੱਬੂਆਂ ਨੂੰ ਐਕਸਟਰਮੀਨੇਟਰ ਨੂੰ ਫਿਰ ਉਹ ਖਰਚਾ ਜ਼ਿਆਦਾ, ਜੇ ਪਹਿਲੋਂ ਸਾਫ਼ ਸਫਾਈ ਨਾਲ ਰੱਖੋ ਤਾਂ ਉਹ ਹਾਂ, ਚੀਜ਼ ਨਹੀਂ ਆਉਂਦੀ। ਪਹਿਲਾਂ ਨਹੀਂ ਆਉਂਦੀ। ਨਹੀਂ, ਉਹ ਵਾਕਈ ਠੀਕ ਆ ਵੀ ਜਾਣੀ ਦੀ ਇਹ। ਤੇ ਕਈ ਵਾਰੀ ਹੁਣ ਤੁਹਾਡੇ ਟਰੀਜ਼ ਬਹੁਤ ਵਧੇ ਆ, ਵਿਨੀਅਰਡਸ ਬਹੁਤ ਗ੍ਰੇਪਾਂ ਦੇ ਵਧੇ ਵੇ ਆ, ਜਿਹੜੇ ਉਹਨਾਂ ਨੂੰ ਸ਼ੇਪ ਬਣਾਉਣਾ, ਹੋਰ ਸਾਰਾ ਕੁਝ ਕਰਨਾ, ਉਹ ਆਹਾ ਟਾਈਮ। ਇਹੀ ਟਾਈਮ। ਹਾਂ, ਕਈ ਵਾਰੀ ਤੁਹਾਡੇ ਇੱਕ ਅੱਧਾ ਟਰੀ ਸੁੱਕ ਜਾਂਦਾ, ਕੋਈ ਇੱਕ ਡਾਹਣਾ ਸੁੱਕ ਜਾਂਦੀ ਆ, ਉਹ ਵੱਢ ਦੋ, ਉਹ ਵੱਢ ਦਿਓ, ਉਹਨੂੰ ਕਰ ਦਿਓ। ਕਿਉਂ? ਜਿੰਨਾ ਚਿਰ ਉਹ ਵੱਢਦੇ ਨਹੀਂ, ਉਹ ਆਕੂਪਾਈ ਕਰੀ ਬੈਠਾ ਗਾ, ਥਾਂ ਆਕੂਪਾਈ ਕੀਤਾ ਪਿਆ। ਤੇ ਕੱਲਾ ਥਾਂ ਹੀ ਨਹੀਂ, ਤੁਹਾਡੀ એનર્ਜੀ ਵੀ ਉਹਦੇ ਵਿੱਚ ਵੇਸਟ ਹੁੰਦੀ ਆ। ਤੁਸੀਂ ਉਹ ਚੀਜ਼ਾਂ ਵੀ ਜ਼ਿਆਦਾ ਪਾਉਣ ਦੀ ਕੋਸ਼ਿਸ਼ ਕਰਦੇ, ਚੱਲ ਮੈਂ ਇਹਨੂੰ ਤੋੜ ਲਵਾਂ, ਤੋੜੇ ਭਾਵੇਂ ਉਹ ਨਾ। ਹਾਂ, ਨਹੀਂ, ਉਹ ਬਹੁਤ ਡਿਫਿਕਲਟ ਆ, ਜਿਹੜੀ ਰੀਪਲਾਂਟਿੰਗ ਵੀ ਕਰਨੀ ਆ, ਉਹ ਵੀ ਸਾਰੇ ਹੁਣ ਜਾਣੀ ਦੀ ਇਸ ਵਕਤ ਆ, ਪਰ ਮੇਨਟੇਨੈਂਸ ਬਹੁਤ ਜ਼ਿਆਦਾ ਜ਼ਰੂਰੀ ਆ, ਹਨਾ। ਜਿੱਦਾਂ ਅਸੀਂ ਇੱਥੇ ਬਾਕੀ ਜਿਹੜੇ ਅਮੈਂਡਮੈਂਟਸ ਲੋਕੀ ਪਾਉਂਦੇ ਆ, ਹਨਾ, ਕਈਆਂ ਨੇ ਪਾਈਆਂ ਗਈਆਂ ਜਾਣ ਦੀ ਜਿਪਸਮ ਪਾਉਂਦੇ ਆ, ਕਿਉਂ? ਨੂਣ ਬਹੁਤ ਜ਼ਿਆਦਾ ਹੈਗਾ ਇਸ ਵਕਤ ਨਾ। ਕੋਈ ਵੀ ਕ੍ਰਾਪ ਲੈ ਲਓ, ਉਹਦੀ ਕੁਆਲਿਟੀ ਉਨੀ ਚੰਗੀ ਐਰਕੀ ਹੈ ਨਹੀਂ ਸੀ। ਉਹਦੇ ਦੋ ਰੀਜ਼ਨ ਕੀ ਇਸ ਵਾਰ ਜ਼ਿਆਦਾ ਦੇ ਵੀ ਸੋਇਲ ਦਾ ਸੀ, ਨਹੀਂ, ਪਾਣੀ ਦਾ ਸੀ, ਕੀ ਉਹਦੇ ਸੀਗਾ? 2 ਰੀਜ਼ਨ ਹੋ ਗਏ। ਇੱਕ ਤਾਂ ਵੈਦਰ ਕਲਾਈਮੇਟ ਉਦਾਂ ਦਾ ਸੀ, ਕਿਤੇ ਗਰਮੀ ਆ ਜਾਂਦੀ ਸੀ, ਕਿਤੇ ਸਰਦੀ ਆ ਜਾਂਦੀ। ਦੂਸਰਾ, ਅਸੀਂ ਜਿੱਥੋਂ ਹੁਣ ਪਾਣੀ ਚੱਕ ਰਹੇ ਆ ਨਾ, ਉਹਦੇ ਵਿੱਚ ਨੂਣ ਬਹੁਤ ਆ। ਨੂਣ ਨੂੰ ਜਾਣਦੀ ਸਾਲਟ ਜ਼ਿਆਦਾ ਗਾ। ਜਿਹੜੀ ਸਾਲਟ ਆ ਉਹ ਥਾਂ ਆਕੀਪਾਈ ਕਰ ਲੈਂਦੀ, ਜਿਹੜਾ ਪੋਟੈਸੀਅਮ ਨਾ ਪਾਈਦਾ, ਉਹਦੇ ਨਾਲ ਜਾਣਦੀ ਉਹਦੀ ਕੁਆਲਿਟੀ ਬੈਟਰ ਬਣਦੀ ਆ। ਉਹਦੀ ਥਾਂ ਤੇ ਨੂਣ ਜ਼ਿਆਦਾ ਚੱਕ ਹੋ ਰਿਹਾ ਹਨਾ। ਜੇ ਨੂਣ ਨੂੰ ਉਹਨੂੰ ਸਾਲਟ ਨੂੰ ਕੰਟਰੋਲ ਕਰਦੇ ਆ, ਉਹ ਮਹਿੰਗਾ ਪੈ ਜਾਂਦਾ ਹਨਾ। ਉਹ ਵੀ ਹੁਣ ਜਿਹੜੇ ਆਉਂਦੇ ਟਾਈਮ ਦੇ ਵਿੱਚ ਜਾਣੀ ਦੀ ਆਪਾਂ ਪੱਗ ਦੇ ਵੱਲੋਂ ਵਰਕਸ਼ਾਪ ਜਦੋਂ ਲਾਈਆਂ, ਇਹ ਮੇਨ ਕੁਐਸਚਨਸ ਹੋਣਗੇ ਵੀ ਜਾਣੀ ਦੀ ਇਹਨਾਂ ਨੂੰ ਕੰਟਰੋਲ ਕਿੱਦਾਂ। ਇਹ ਉਹ ਨਹੀਂ ਵੀ ਤੁਸੀਂ ਬਲਾਈਂਡਲੀ ਵੀ ਜਾਂਦੀ ਜਿੱਦਾਂ ਅੱਗੇ ਲੋਕਾਂ ਨੇ ਖੇਤਾਂ ਦੇ ਵਿੱਚ ਪਾਇਆ ਉਹ ਪਾ ਦਿਓ ਵੀ ਤੁਹਾਨੂੰ ਸੇਮ ਰਿਜ਼ਲਟ ਮਿਲ ਜੂ। ਉਹ ਰਿਜ਼ਲਟ ਮਿਲਣੇ ਨਹੀਂ। ਕਿਉਂ? ਉਹ ਕੰਡੀਸ਼ਨ ਚੇਂਜ ਹੋ ਗਈ ਆ, এনवायरमेंट ਚੇਂਜ ਹੋ ਚੁੱਕੀ ਆ। ਹਾਂ, ਫੈਕਟਰਸ ਬਹੁਤ ਸਾਰੇ ਜਿਹੜੇ ਡਿਫਰੈਂਟ ਨੇ, ਪਹਿਲਾਂ ਨਾਲੋਂ ਵੱਖਰੇ ਹੋ ਗਏ ਆ। ਤੇ ਜਿੱਥੇ ਗੱਲ ਮੁੱਕਦੀ ਆ ਨਾ ਵੀ ਜਿਹੜਾ ਖੇਤੀਬਾੜੀ ਫਾਰਮਿੰਗ ਆ, ਉਹ ਤਾਂ ਹੀ ਕਹਿੰਦੇ ਆ ਨਾ ਵੀ ਇਹ ਟੈਕਨੀਕਲ ਆ, ਐਡਵਾਂਸ ਹੋ ਗਈ ਆ, ਇਹ ਹੋ ਗਈ ਆ, ਵੀ ਤੁਹਾਨੂੰ ਇਹ ਚੀਜ਼ਾਂ ਨੂੰ ਪੂਰਾ ਤਾਂ ਜਾਂਦੀ ਸਮਝਣ ਦੀ ਲੋੜ ਨਹੀਂ ਗੀ, ਪਰ ਇਉਂ ਹੋਣਾ ਪਈ ਜਾਂਦੀ ਇਫੈਕਟ ਇਹਨਾਂ ਦੇ ਕੀ ਪੈਂਦੇ। ਠੀਕ ਹੈ। ਜਿਹੜੇ ਤੁਹਾਡੇ ਕੈਮੀਕਲ ਕੰਪਨੀਆਂ, PCA ਕੰਪਨੀਆਂ, ਹੋਰ ਨੌਲੇਜਬਲ ਯਾਰ ਦੋਸਤ ਆ, ਉਹਨਾਂ ਨਾਲ ਗੱਲਾਂ ਫਿਰ ਇਹ ਆ ਨਾ ਵੀ ਜਾਣਦੀ ਵੀ ਕਿਹੜੇ ਤਰੀਕੇ ਵਰਤੇ ਜਾਣ, ਜਿਹੜਾ ਕਾਸਟ ਵੀ ਘੱਟ ਆਵੇ ਤੇ ਕੰਟਰੋਲ ਵੀ ਹੋਣ ਹਨਾ। ਤੇ ਮੇਨ ਚੀਜ਼ਾਂ ਹੁਣ ਜਿੱਦਾਂ ਅੱਗੇ ਲੋਕੀ ਬਾਹਲਾ ਜਿਪਸਮ ਪਾਉਂਦੇ ਆ, ਜਿਹਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ, ਤੇ ਉਹ ਕੈਲਸ਼ੀਅਮ ਤੇ ਉਹ ਨੂਣ ਨੂੰ ਜਾਣਦੀ ਉਹ ਇਕੱਠਾ ਹੋ ਕੇ ਨਾ ਉਹਦਾ ਗੁਲਾਬ ਜਿਹਾ ਬਣ ਜਾਂਦਾ। ਜਿੱਦਾਂ ਆਪਾਂ ਪਾਣੀ ਪਾ ਦਈਏ ਆਟੇ ਦੇ ਵਿੱਚ ਤਾਂ ਉਹ ਇਕੱਠਾ ਹੋ ਕੇ ਨਾ ਹੋ ਜਾਂਦਾ ਗਾ, ਉਹ ਓਦਾਂ ਬਣ ਜਾਂਦਾ ਤੇ ਉਹ ਗਰਾਊਂਡ 'ਚ ਹੀ ਪਿਆ ਰਹਿੰਦਾ, ਉਹ ਹੇਠਾਂ ਨਹੀਂ ਜਾਂਦਾ। ਥੋੜਾ ਢੇਲੇ ਜਿਹੇ ਬਣ ਜਾਂਦੇ ਆ ਗਰਾਊਂਡ 'ਚ। ਉਹ ਉੱਥੇ ਹਾਂ ਇਫੈਕਟ ਨਹੀਂ ਕਰਦਾ, ਪਰ ਉਹ ਜਾਣਦੀ ਤੁਹਾਡੀ ਗਰਾਊਂਡ ਦਾ ਜਿਹੜਾ ਸਟਰਕਚਰ ਆ, ਤੁਹਾਡਾ ਗਰਾਊਂਡ ਆ, ਉਹ ਜਾਣਦੀ ਚੇਂਜ ਹੁੰਦਾ ਰਹਿੰਦਾ। ਉਹ ਚੇਂਜ ਨੂੰ ਵੀ ਅਕਮੋਡੇਟ ਕਰਨਾ ਪੈਣਾ। ਤੇ ਫਿਰ ਜਿਹੜੇ ਜਾਣੀ ਦੀ ਪਰ ਐਰਕੀ ਜਿਹੜੀ ਜਿਪਸਮ, ਕਿਉਂ? ਫਿਊਲ ਕਾਸਟ, ਟਰੱਕਿੰਗ ਦਾ ਕਾਸਟ ਬਹੁਤ ਜ਼ਿਆਦਾ ਹਾਈ ਆ ਜੀ, ਉਹਦਾ ਵੀ ਆਲਮੋਸਟ 30 ਤੋਂ 40% ਕਾਸਟ ਜ਼ਿਆਦਾ ਜਿਪਸਮ ਦਾ ਵੀ। ਹਾਂ, ਪਿਛਲੇ ਸਾਲ ਦੇ ਮੁਕਾਬਲੇ ਪ੍ਰੋਡਕਟ ਦਾ ਕਾਸਟ ਘੱਟ ਆ, ਡਿਲੀਵਰੀ ਦਾ ਕਾਸਟ ਤੇ ਲੇਬਰ ਦਾ ਕਾਸਟ, ਫਿਊਲ ਕਾਸਟ ਉਹਦੇ ਨਾਲ, ਸੋ ਉਹ ਅਫੋਰਡੇਬਲ ਨਹੀਂ ਗਾ ਹਨਾ। ਤੇ ਹੁਣ ਇੱਕ ਪਾਸੇ ਉਹ ਅਫੋਰਡੇਬਲ ਨਹੀਂ ਰਹਿੰਦਾ, ਕਿਉਂ? ਤੁਸੀਂ ਖਰਚ ਬਹੁਤ ਆਉਂਦਾ ਗਾ, ਤੇ ਜਦੋਂ ਤੁਸੀਂ ਬੈਲੈਂਸ ਕਰਦੇ ਆ ਆਪਦਾ, ਉਹਨਾਂ ਸਪੈਂਡ ਨਹੀਂ ਕਰ ਸਕਦੇ। ਤੇ ਦੂਸਰੇ ਪਾਸੇ ਇਹ ਆ ਵੀ ਨੂਣ ਬਹੁਤ ਆ, ਵੀ
ਜਿੰਨਾ ਗਰਾਊਂਡ ਚੋਂ ਹੇਠਾਂ ਚ ਜਾਵਾਂਗੇ, ਪਾਣੀ ਦਾ ਲੈਵਲ ਹੇਠਾਂ ਹੋ ਰਿਹਾ, ਉਹਦੀ ਕੁਆਲਿਟੀ ਮਾੜੀ ਹੁੰਦੀ ਆ, ਤੇ ਪਾਣੀ ਮਾੜੇ ਉਹਨੂੰ ਵੀ ਜਾਣੀ ਦੀ ਆਫਸੈਟ ਕਰਨਾ ਪੈਣਾ। ਸੋ ਉਹਦੇ ਜਿਹੜੇ ਸਾਰੇ ਤਰੀਕੇ ਆ, ਆਪਦਾ ਬਹਿ ਕੇ ਜਾਣੀ ਦੀ, ਮੈਂ ਤਾਂ ਇਹ ਕਹਿੰਦਾ ਵੀ ਸਾਰਿਆਂ ਦਾ ਬਜਟ ਹੈਗਾ ਗਾ। ਸੋ ਇਹ ਸਾਰੇ ਮੁੱਦੇ ਜਿਹੜਾ ਤੁਸੀਂ ਪਹਿਲਾਂ PCA ਇਹ ਉਹਦੇ ਨਾਲ ਬੈਠ ਕੇ ਕਰਨੇ ਆ, ਜਾਂ ਜਿੱਦਾਂ ਤੁਹਾਡਾ ਗਰੁੱਪ ਆ, ਪੱਗ ਵਾਲਾ ਗਰੁੱਪ ਆ, ਉਹਨਾਂ 'ਚ ਬੈਠ ਕੇ ਮਸਲਿਆਂ ਦੀ ਇਹ ਬਾਰੇ ਚਰਚਾ ਕਰਨੀ ਹੈ? ਕਿੱਥੇ ਬੰਦਾ ਇਹਦੀ ਚਰਚਾ ਜਿਹੜੀ ਉਹ ਕਰ ਸਕਦਾ ਹੈ? ਰਾਜਕਰਨ, ਜਦੋਂ ਤਾਂ ਦੇਖਦੇ ਆ ਬਈ PCA ਐਸੈਂਸ਼ਲੀ ਜਾਣੀ ਦੀ ਉਹ ਹੈਗੇ ਆ ਫਰਟੀਲਾਈਜ਼ਰ ਕੰਪਨੀ ਦੇ ਸੇਲਸਮੈਨ। ਐਗਜ਼ੈਕਟਲੀ। ਹਨਾ, ਜਾਣਦੇ ਉਹਨਾਂ ਨੇ ਤਾਂ ਆਪਦਾ ਮਾਲ ਵੇਚਣਾ, ਮਾਲ ਵੇਚਣਾ। ਹਨਾ। ਤੇ ਜਿੱਦਾਂ ਆਪਣੇ ਕਹਿੰਦੇ ਆ ਵੀ ਆਪਣੇ ਆਮ ਹੀ ਕਹਾਵਤ ਕਹਿੰਦੇ ਆ ਵੀ ਜਾਂਦੀ, ਪੰਜਾਬ 'ਚ ਜੇ ਜ਼ਿਆਦਾ ਲੋਕੀ ਐਜੂਕੇਟਡ ਹੋ ਜਾਣਗੇ ਤਾਂ ਪੋਲੀਟੀਸ਼ੀਅਨ ਨੂੰ ਪ੍ਰੋਬਲਮ ਆ ਜਾਣੀ। ਜੇ ਇੱਥੇ ਫਾਰਮਰ ਜਿੰਨੇ ਐਜੂਕੇਟਡ ਹੁੰਦੇ ਆ, ਉਨੀਆਂ ਇਹ ਫਰਟੀਲਾਈਜ਼ਰ ਕੰਪਨੀਆਂ ਹੋਰਾਂ ਨੂੰ ਪ੍ਰੋਬਲਮਸ ਆਉਂਦੀਆਂ। ਕਿਉਂ? ਉਹ ਉਹਨਾਂ ਸਮਾਨ ਵਿਕ ਨਹੀਂ ਸਕਦਾ। ਉਹਨਾਂ ਨੇ ਤੁਹਾਨੂੰ ਉਹੀ ਆਨਸਰ ਦੇਣੇ ਆ ਜਿਹੜੇ ਆਨਸਰ ਤੁਸੀਂ ਪੁੱਛਦੇ ਆ ਤੇ ਮੰਗਦੇ ਆ, ਹਨਾ। ਬਾਕੀ ਦਾ ਨੌਲੇਜ ਤਾਂ ਤੁਹਾਨੂੰ ਜਿੱਦਾਂ ਆਪਣੀ ਪੱਗ ਦੀ ਆਰਗੇਨਾਈਜੇਸ਼ਨਸ ਆ, ਹੋਰ ਆ, ਉਹਨਾਂ ਤੋਂ ਹੀ ਲੈਣੇ ਪੈਣੇ ਆ, ਸਿੱਖਣੇ ਪੈਣੇ ਆ। ਜੇ ਨਹੀਂ ਆਉਂਦਾ ਵੀ ਜਾਣਦੀ, ਤੁਸੀਂ ਹੋਰ ਛੋਟੇ ਗਰੁੱਪ ਚੋਂ ਪੁੱਛ ਲਓ ਕਿਸੇ ਤੋਂ, ਹਨਾ। ਹੁਣ ਕਈ ਵਾਰੀ ਹੁੰਦਾ ਵੀ ਮੇਰੇ ਨੇਬਰਸ ਦਾ ਖੇਤ ਬਹੁਤ ਵਧੀਆ ਗਿਆ, ਉਹਦੀ ਯੀਲਡ ਬਹੁਤ ਆਉਂਦੀ ਆ, ਉਹ ਪਤਾ ਨਹੀਂ ਕੀ ਕਰਦਾ, ਖੇਤੀ ਅਸੀਂ ਸੇਮ ਆ, ਹੈ ਉਹਦੇ ਬਹੁਤ ਚੀਜ਼ਾਂ ਡਿਫਰੈਂਸ ਹੋ ਜਾਂਦੀਆਂ, ਹਨਾ। ਤੇ ਇਸ ਕਰਕੇ ਕਹਿੰਦੇ ਵੀ ਜਾਣਦੀ, ਜਦੋਂ ਤੁਸੀਂ ਸੰਸਥਾ ਬਣਦੀਆਂ ਇਸੇ ਲਈ ਆ ਕਿ ਜਾਣਦੀ, ਜੇ ਤੁਸੀਂ ਲੋਕਾਂ ਦੀ ਹੈਲਪ ਕਰਨੀ, ਸੇਵਾ ਕਰਨੀ ਆ, ਕਿ ਬਹਿ ਕੇ ਉਹਨਾਂ ਨਾਲ ਪਾਰਟਿਸਿਪੇਟ ਕਰੋ, ਕੁਐਸਚਨ ਪੁੱਛੋ, ਹਨਾ, ਵੀ ਇਹ ਕਿੱਦਾਂ ਹੁੰਦਾ, ਕੀ ਆ। ਕਿ ਉਹ ਆਪਣੇ ਨਾਲ ਹੁਣ ਲਿੰਕ ਬਹੁਤ ਆ, UC ਐਕਸਟੈਂਸ਼ਨਸ ਬਹੁਤ ਆ, ਫ੍ਰੈਸਨੋ ਸਟੇਟ ਆ, ਯੂਨੀਵਰਸਿਟੀਆਂ, ਉਹਨਾਂ ਕੋਲੇ। ਪਰ ਇਉਂ ਵੀ ਆ ਕਿ ਹਰ ਇੱਕ ਪ੍ਰੋਬਲਮ ਦੇ ਮਲਟੀਪਲ ਆਨਸਰਸ ਹੁੰਦੇ ਆ। ਤੁਹਾਡੇ ਲਈ ਕਿਹੜਾ ਬੈਸਟ ਆ? ਹਾਂ, ਇਉਂ ਨਹੀਂ ਵੀ ਜਾਣਦੀ ਤੁਸੀਂ ਕਿਸੇ ਹੋਰ ਨਾਲ ਪੁੱਛਿਆ ਵੀ ਉਹ ਕਹਿੰਦਾ ਮੈਨੂੰ ਇਹਦੇ ਨਾਲ ਠੀਕ ਆ ਗਿਆ, ਵੀ ਤੁਸੀਂ ਵੀ ਠੀਕ ਆ ਜਾਓਗੇ, ਉਹਦੇ ਨਾਲ ਉਹ ਠੀਕ ਨਹੀਂ ਹੁੰਦਾ ਗਾ। ਹਰ ਇੱਕ ਦੀ ਜਾਣੀ ਦੀ ਅੱਡੋ ਅੱਡ ਇਸ਼ੂਜ਼ ਆ, ਅੱਡੋ ਅੱਡ ਉਹਦੇ ਸੋਲੂਸ਼ਨਸ ਆ, ਤੇ ਉਹਨਾਂ ਦੇ ਜਾਣੀ ਦੀ ਸੋਲੂਸ਼ਨਾਂ ਨੂੰ ਤੁਸੀਂ ਬਹਿ ਕੇ ਜਾਣੀ ਦੀ ਓਪਨਲੀ। ਕਈ ਵਾਰੀ ਜਸਬੀਰ ਜੀ ਇਦਾਂ ਲੱਗਦਾ, ਜਦੋਂ ਆਪਾਂ ਇਦਾਂ ਗੱਲਾਂ ਕਰਦੇ ਆ, ਯਾਰ ਆ ਵੀ ਕਰਨਾ, ਉਹ ਵੀ ਕਰਨਾ, ਬੰਦਾ ਓਵਰਵੈਲਮ ਹੋ ਜਾਂਦਾ, ਯਾਰ ਬਹੁਤ ਜ਼ਿਆਦਾ ਆ, ਮੈਂ ਨਹੀਂ ਕਰਦਾ, ਬੰਦਾ ਘਬਰਾ ਜਾਂਦਾ, ਮੈਂ ਛੱਡ ਪਰੇ ਨਾਲੋਂ ਜੋ ਮੈਂ ਕਰਦਾ ਉਦਾਂ ਹੀ ਜਿਹੜਾ ਉਹ ਕਰੀ ਜਾਵਾਂ। ਪਰ ਜਿੰਨੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ, ਇੰਨੀਆਂ ਜ਼ਿਆਦੀਆਂ ਔਖੀਆਂ ਤਾਂ ਨਹੀਂ ਕਰਨੀਆਂ? ਨਹੀਂ, ਦੇਖੋ, ਜਿਹੜਾ ਡੇਟਾ ਮਿਲ ਰਿਹਾ ਨਾ, ਉਹ ਬਹੁਤ ਜ਼ਿਆਦਾ ਮਿਲ ਰਿਹਾ। ਉਹਨਾਂ ਅਬਜ਼ੌਰਬ ਨਹੀਂ ਹੋ ਪਾ ਰਿਹਾ, ਉਹਨਾਂ ਜਾਣਦੀ ਬੰਦਾ ਆਮ ਫਾਰਮਰ ਅਬਜ਼ੌਰਬ ਨਹੀਂ ਕਰ ਸਕਦਾ, ਹੋ ਹੀ ਨਹੀਂ ਸਕਦਾ ਕਿ ਉਹ ਕਰ ਲੇ, ਹਨਾ। ਫਿਰ ਇਉਂ ਆ ਵੀ ਜਾਣਦੀ, ਤੁਹਾਨੂੰ ਕੋਈ ਜਿਹੜਾ ਤੁਹਾਡਾ ਚਾਹੀਦਾ ਵੀ ਜਿਹੜਾ ਉਹਨੂੰ ਕਰਕੇ ਵੀ ਤੁਸੀਂ ਉਹਨੂੰ ਸਿੰਪਲੀਫਾਈ ਕਿੱਦਾਂ ਕਰਨਾ, ਹਨਾ, ਵੀ ਕਿਹੜੀਆਂ ਚੀਜ਼ਾਂ ਕਦੋਂ ਕਰਨੀਆਂ, ਕਿੱਦਾਂ, ਉਹਦਾ ਰਿਸਕ ਲੈਵਲਸ ਕੀ ਆ। ਠੀਕ ਹੈ, ਹਰ ਇੱਕ ਚੀਜ਼ ਦਾ ਰਿਸਕ ਤੇ ਰਿਵਾਰਡ ਆ, ਹਨਾ। ਵੀ ਜਾਣਦੀ, ਜੇ ਤੁਸੀਂ ਹੁਣ ਦੋ ਤਰ੍ਹਾਂ, ਇੱਕ ਤਰ੍ਹਾਂ ਦੀ ਦਵਾਈ ਆ, ਇੱਕ $300-400 ਨੂੰ ਗੈਲਨ ਆਉਂਦੀ ਆ, ਇੱਕ 15 ਦੀ ਵੀ ਆਉਂਦੀ ਆ, ਹਨਾ। 300 ਕਦੋਂ ਯੂਜ਼ ਕਰਨੀ ਤੇ 15 ਵਾਲੀ ਕਦੋਂ ਕਰਨੀ, ਹਨਾ। ਤੇ ਜੇ ਉਹ ਤੁਸੀਂ ਆਪਦੇ PCA ਨੂੰ ਪੁੱਛੋਗੇ, ਉਹਨਾਂ ਨੇ ਕਹਿਣਾ 300 ਵਾਲੀ ਕੋਈ ਹੋ ਜਾਏ, ਤੇ ਨਹੀਂ ਤਾਂ ਜਾਂਦੀ ਤੇਰਾ ਕਰਾਪ ਜਮਾ ਹੀ ਮਰ ਜਾਊਗਾ, ਹਨਾ। ਤੇ ਪਰ ਉਹ ਜੇ ਬੈਲੈਂਸ ਕਰਨ ਦੇ ਲਈ ਉਹ ਤੁਹਾਨੂੰ ਗਰੁੱਪਾਂ 'ਚ ਪਾਰਟਿਸਿਪੇਟ ਕਰਨਾ ਪੈਣਾ। ਜਿੱਦਾਂ ਆਪਾਂ ਵਰਕਸ਼ਾਪ ਲਾਈ ਸੀ, ਉੱਥੇ ਵੀ ਬੰਦੇ ਉਦਾਂ ਦੇ ਸੱਦੇ ਵੀ ਤੁਸੀਂ ਆ ਕੇ ਕੁਐਸਚਨ ਪੁੱਛੋ, ਹਨਾ। ਹਾਂ, ਇੱਥੇ ਤਾਂ ਜਾਣੀ ਦੀ ਇੰਨਾ ਹੈਗਾ ਗਾ ਕਿ ਹਰ ਇੱਕ ਕਾਉਂਟੀ ਦੇ ਵਿੱਚ ਫਾਰਮਰਾਂ ਲਈ ਜਾਣੀ ਦੀ ਫ੍ਰੀ ਸਰਵਿਸ ਦਿੱਤੀ ਵੀ ਆ UC ਐਕਸਟੈਂਸ਼ਨਸ ਨੇ, ਵੀ ਕੋਈ ਵੀ ਤੁਹਾਡੇ ਖੇਤ 'ਚ ਪ੍ਰੋਬਲਮ ਆ, ਤੁਸੀਂ ਕਾਲ ਕਰੋ, ਆ ਜਾਂਦੇ ਆ ਉਦੋਂ ਹੀ, ਦੂਜੇ ਤੀਜੇ ਦਿਨ ਤੁਹਾਨੂੰ ਦੱਸ ਦਿੰਦੇ ਆ ਵੀ ਤੁਹਾਡੀ ਆਹ ਪ੍ਰੋਬਲਮ ਆ। ਪਰ ਉਹਦਾ ਜਿਹੜਾ ਸੋਲੂਸ਼ਨ ਆ ਉਹ ਇੰਨਾ ਸੌਖਾ ਨਹੀਂ ਹੁੰਦਾ, ਹਨਾ। ਉੱਥੇ ਫਿਰ ਆ ਜਾਂਦਾ ਵੀ ਜਿੱਥੇ ਐਕਸਪਰਟੀਜ਼ ਆ, ਹਨਾ, ਬਈ ਜਾਂਦੀ ਅਸੀਂ ਕਿੱਦਾਂ ਕਰੀਏ। ਹੁਣ ਕਈ ਦੋਸਤ ਆ ਜੇ ਉਹਨਾਂ ਨੇ ਬਦਾਮ ਲਾਏ ਆ, ਠੀਕ ਹੈ, ਨਵੇਂ ਬਦਾਮ ਲਾਏ, ਉਹਨਾਂ ਦਾ 100-200 ਬੂਟਾ ਮਰ ਗਿਆ, ਹਨਾ। ਹੁਣ ਕੁਐਸਚਨ ਇਹ ਆ ਵੀ ਜਾਂਦੀ ਉਹ ਮਰਿਆ ਕਾਹਤੋਂ? ਐਗਜ਼ੈਕਟਲੀ। ਤੁਸੀਂ ਨਰਸਰੀ ਵਾਲੇ ਨੂੰ ਪੁੱਛੋਗੇ, ਉਹਨੇ ਕਹਿਣਾ ਮੇਰੀ ਨਰਸਰੀ ਤਾਂ ਠੀਕ ਆ, ਵੀ ਸਾਡੇ ਤਾਂ ਕੋਈ ਪ੍ਰੋਬਲਮ ਨਹੀਂ। ਤੁਸੀਂ PCA ਨੂੰ ਪੁੱਛੋਗੇ, ਉਹਨੇ ਕਹਿਣਾ ਵੀ ਮੈਂ ਤਾਂ ਰਾਈਟ ਰეკਮੈਂਡ ਕੀਤਾ, ਸਾਰੀਆਂ ਦਵਾਈਆਂ ਤਾਂ ਤੂੰ ਪਾਈ ਜਾਣਾ, ਵੀ ਇਹ ਤਾਂ ਨਰਸਰੀ ਮਾੜੀ ਸੀ, ਹੈ। ਉਹ ਇੱਕ ਦੂਜੇ ਨਾਲ ਫਿੰਗਰ ਪੁਆਇੰਟਿੰਗਸ ਹੁੰਦੀ ਰਹਿੰਦੀ ਹੈ, ਹਨਾ। ਬਲੇਮ ਕੋਈ ਵੀ ਨਹੀਂ ਲੈਣਾ ਚਾਹੁੰਦਾ, ਬਲੇਮ ਕੋਈ ਵੀ ਨਹੀਂ ਲਊਗਾ, ਹਨਾ। ਇਸ ਕਰਕੇ ਤੁਹਾਨੂੰ ਕੋਈ ਡੈਫੀਨਿਟ ਆਨਸਰ ਨਹੀਂ ਦੇਊਗਾ।
ਪਰ ਇਹ ਹੈਗਾ ਵੀ ਜਿੱਥੇ ਫਿਰ ਤੁਹਾਡਾ ਆਪਦਾ ਨੌਲੇਜ ਵੱਧਦਾ ਨਾ ਵੀ ਜਾਣੀ ਦੀ ਉਹ ਹੋਈ ਤਾਂ ਕਿਉਂ ਅਸੀਂ ਪਹਿਲਾਂ ਜਾਂਦੀ ਫਿਮੀਗੇਟ ਨਹੀਂ ਕੀਤਾ ਸੀ, ਉਹਦਾ ਕਾਸਟ ਜ਼ਿਆਦਾ ਸੀ। ਕੋਈ ਹੂੰ, ਸ਼ਾਰਟਕਟਸ ਕੀਤੀਆਂ, ਉਹਦੇ ਜਿਹੜੇ ਰਿਸਕ ਐਂਡ ਰਿਵਾਰਡਸ ਉਹਨੂੰ ਜੇ ਓਵਰਕਮ ਕਰਨ ਨੂੰ ਅਸੀਂ ਕਰੀਏ ਕੀ, ਹੈ ਨਾ? ਹੂੰ, ਉਸ ਜਾਣੀ ਦੀ ਤਰ੍ਹਾਂ ਸਾਰੀਆਂ ਸੰਸਥਾ ਬਣਦੀਆਂ, ਹੈਲਪ ਹੈਗੀ ਆ, ਪਰ ਤੁਹਾਨੂੰ ਹੈਲਪ ਮੰਗਣੀ ਪੈਣੀ ਆ, ਠੀਕ ਹੈ ਹੈ। ਨਾ? ਇਉਂ ਨਹੀਂ ਵੀ ਤੁਹਾਨੂੰ ਆ ਕੇ ਕੋਈ ਨਹੀਂ ਕਿਸੇ ਨੇ ਹੁਣ ਲੰਘਦੇ ਵੜਦੇ ਕਿਸੇ ਦੇ ਖੇਤ ਨੂੰ ਦੇਖ ਕੇ ਉੱਥੇ ਰੋਕ ਕੇ ਆਪ ਤੋਂ ਸਲਾਹ ਨਹੀਂ ਦੇਣ ਲੱਗਣੀ ਨਹੀਂ। ਵੀ ਆਹ ਤੁਹਾਡੇ ਖੇਤ ਦੇ ਵਿੱਚ ਏਦਾਂ ਆ। ਵਕਤ ਵੀ ਨਹੀਂ ਹੁੰਦਾ ਕਿਸੇ ਕੋਲ ਇੰਨਾ, ਤੁਹਾਨੂੰ ਥੋੜਾ ਬਹੁਤਾ ਖੇਚਲ ਐਫਰਟ ਜਿਹੜੀ ਉਹ ਆਪ ਕਰਨੀ ਪੈਣੀ ਆ। ਜਸਵੀਰ ਜੀ ਗੱਲਬਾਤ ਨੂੰ ਆਪਾਂ ਏਦਾਂ ਜਾਰੀ ਰੱਖਾਂਗੇ, ਇੱਕ ਬ੍ਰੇਕ ਜਿਹੜੀ ਉਹ ਲੈਣੀ ਆ ਤੇ ਫਿਰ ਆਪਾਂ ਵਿੰਟਰ ਦੇ ਲਈ ਰੈਡੀ ਹੋਣ ਦੇ ਲਈ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਆ, ਮੇਨਟੇਨੈਂਸ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜਾ ਆਪਾਂ ਚੱਲਣਾ ਆ, ਉਸ ਦੇ ਬਾਰੇ ਆਪਾਂ ਚਰਚਾ ਨੂੰ ਜਾਰੀ ਰੱਖਾਂਗੇ। ਜੁੜੇ ਰਹੋ ਸਰੋਤਿਓ ਏਦਾਂ ਹੀ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਜਸਬੀਰ ਜੀ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਫਾਰਮ ਮੇਨਟੇਨੈਂਸ ਦੀ ਗੱਲ ਕਰ ਰਹੇ ਹਾਂ, ਵੈਦਰ ਦੇ ਲਈ ਰੈਡੀ ਕਰ ਰਹੇ ਹਾਂ ਅੱਜ ਦੇ ਲਈ ਵੀ ਆਪਣੇ ਖੇਤਾਂ ਨੂੰ ਕਿੱਦਾਂ ਜਿਹੜਾ ਉਹ ਤਿਆਰ ਕਰਨਾ। ਚਲੋ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਵੀ ਕੀ ਜਿਹੜਾ ਕਰਨਾ ਹੈ, ਜਿਹੜਾ ਇਸ ਕਿੱਤੇ ਦੇ ਵਿੱਚ ਆ, ਜਿਹੜੇ ਕੋਈ ਨਵੇਂ ਆ ਉਹਨਾਂ ਦੇ ਲਈ ਜਾਂ ਇੱਕ ਦੂਜੇ ਦੀਆਂ ਜਿਹੜੀਆਂ ਟਿਪਸ ਹੁੰਦੀਆਂ ਉਹਦੇ ਨਾਲ ਫਾਇਦਾ ਜਿਹੜਾ ਉਹ ਹੋ ਜਾਂਦਾ। ਸੋ ਜਸਬੀਰ ਜੀ, ਤੁਸੀਂ ਕੀ ਮੰਨਦੇ ਆ ਵੀ ਰਾਈਟ ਨਾਓ ਵਿੰਟਰ ਦੇ ਲਈ ਬੇਅਰ ਮਿਨੀਮਮ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਜਿਹੜੀਆਂ ਉਹ ਕਰਨੀਆਂ ਹੀ ਚਾਹੀਦੀਆਂ, ਜਿਹੜੀਆਂ ਕਿ ਇਵੈਂਚੁਅਲੀ ਤੁਹਾਨੂੰ ਇਕਨੋਮਿਕਲੀ ਫਾਇਦਾ ਜਿਹੜਾ ਬਾਅਦ ਦੇ ਵਿੱਚ ਦੇ ਦੇਵੇ। ਇਕਨੋਮਿਕਲੀ ਫਾਇਦੇ ਦਾ ਮਤਲਬ ਇਹ ਨਹੀਂ ਵੀ ਚਲੋ ਝਾੜ ਤਾਂ ਵਧਾਉਣ ਦੀ ਆਪਣੀ ਕੋਸ਼ਿਸ਼ ਹਰ ਟਾਈਮ ਰਹਿੰਦੀ ਹੋਈ ਆ, ਖਰਚਾ ਵੈਸੇ ਹੀ ਕਈ ਚੀਜ਼ਾਂ ਦਾ ਜਿਹੜਾ ਆਪਾਂ ਘਟਾ ਲਈਏ ਜੇ ਕੁਝ ਹੁਣ ਕਰ ਸਕਦੇ ਆ ਤਾਂ। ਹਾਂਜੀ ਰਾਜਕਰਨ, ਉਹ ਐਗਜ਼ੈਕਟਲੀ ਨਾ ਕੁਐਸਚਨ ਇਕਨੋਮਿਕਸ ਤੇ ਆ ਜਾਂਦੀ ਆ ਹੈਨਾ। ਆਪਾਂ ਕੱਲੀ ਚੀਜ਼ ਲੈਨੇ ਆ ਜਿਹੜੀ ਬੇਅਰ ਮਿਨੀਮਮ ਆ ਹੈਨਾ। ਜਿਹੜਾ ਵੀ ਕੋਈ ਵੀ ਕ੍ਰਾਪ ਰਿਹਾਗਾ, ਭਾਵਾਂ ਬਦਾਮਾਂ ਤੇ ਆ, ਚਾਹਾਂ ਪਿਸਤੇ ਤੇ ਆ, ਭਾਵਾਂ ਜਿਹੜਾ ਉਹ ਰਹਿ ਗਿਆ ਗਾ ਉਹਦੇ ਵਿੱਚ ਉਹ ਇਨਸੈਕਟਸ ਹੋਰ ਚੀਜ਼ਾਂ ਗਰੋ ਹੁੰਦੀਆਂ ਕਿਉਂਕਿ ਉਹਨਾਂ ਨੂੰ ਇੱਕ ਮਟੀਰੀਅਲ ਮਿਲ ਜਾਂਦਾ, ਥਾਂ এনवायरमेंट ਮਿਲ ਜਾਂਦੀ ਹੈ ਹੈਨਾ। ਤੇ ਕ੍ਰਾਪਸ ਤੇ ਯੂਸੀ ਐਕਸਟੈਂਸ਼ਨਸ ਨੇ ਬੜਾ ਕੰਮ ਕੀਤਾ ਵੀ ਜੇ ਤੁਹਾਨੂੰ 2 ਤੋਂ 3 ਜ਼ਿਆਦਾ ਨਟਸ ਹੋਣ ਟਰੀ ਤੇ ਵੀ ਉੱਥੇ ਉਹ ਜਾਣਦੀ ਇਨਸੈਕਟਸ ਹੋਣਗੇ, ਬਿਮਾਰੀਆਂ ਹੋਣਗੇ। ਕਈ ਵਾਰੀ ਤੁਹਾਨੂੰ ਦਿਸਦੇ ਵੀ ਨਹੀਂ, ਉਹ ਹੈਗੇ ਆ। ਠੀਕ ਹੈ ਹੈਨਾ। ਹੁਣ ਉਹਦਾ ਜਾਣਦੀ ਉਹਨੂੰ ਜੇ ਤਾਂ ਉਹਨੂੰ ਸ਼ੇਕ ਕਰੀਏ ਟਰੀਆਂ ਨੂੰ ਹੈਨਾ, ਗ੍ਰੇਪਾਂ ਦੀ ਚਲੋ ਪ੍ਰੂਨਿੰਗ ਕਰ ਦਿੰਦੇ ਆ, ਸ਼੍ਰੈਡ ਕਰ ਦਿੰਦੇ ਆ। ਜਦੋਂ ਸ਼ੇਕ ਕਰਾਂਗੇ ਉਹ ਗਰਾਊਂਡ ਤੇ ਆਊਗੀ, ਗਰਾਊਂਡ ਤੋਂ ਮੁੜ ਕੇ ਫਿਰ ਉਹ ਸੋਇਲ ਦੇ ਵਿੱਚ ਜਾਣੀ ਦੀ ਡਿਸਕ ਕਰਨਾ ਪੈਣਾ, ਚਾਹੇ ਰੋਟਰ ਟਿਲਰ ਨਾਲ ਟਿਲ ਕਰ ਗਰਾਊਂਡ ਦੇ ਵਿੱਚ ਪਾਉਣੇ ਪੈਣੇ ਢੱਕ ਹੋ ਜਾਣਾ ਹੈਨਾ। ਉਹ ਜੇ ਤਾਂ ਹੁਣ ਕਰਦੇ ਆ ਉਹਦਾ ਕਾਸਟ, ਲੇਬਰ ਦਾ ਵੀ ਕਾਸਟ ਹਾਈ ਆ, ਘੱਟੋ ਘੱਟ $70 ਤੋਂ $80 ਏਕੜ ਪਿੱਛੇ ਆ ਜਾਂਦਾ। ਵੀ ਹੁਣ ਜੇ ਆਪਾਂ ਜੇ ਆਪਾਂ ਬੇਅਰ ਮਿਨੀਮਮ ਝਾੜ ਕੇ ਤੇ ਉਹਨੂੰ ਟਿਲ ਕਰਦੇ ਆ ਵੀ ਇੰਨਾ ਖਰਚਾ ਜਾਣਾ। ਤੇ ਜੇ ਨਾ ਕਰਾਂਗੇ ਵੀ ਅਸੀਂ ਕਹਿੰਦੇ ਚੱਲ ਰਿਸਕ ਲੈ ਲਓ ਹੈਨਾ, ਉਹਦਾ ਫੇਰ ਹੈਗਾ ਗਾ ਵੀ ਜਾਣੀ ਦੀ ਜਦੋਂ ਜੇ ਬਿਮਾਰੀ ਆ ਗਈ ਉਹਦਾ ਜਿਹੜੀ ਇਨਸੈਕਟੀਸਾਈਡ ਸਪਰੇਆਂ ਆਈਆਂ $200-300 ਏਕੜ ਦੀਆਂ, ਉਹ ਚਾਹੁੰਦੀ ਜਿਹੜਾ ਹੁਣ $70 ਆ, ਫਿਰ 200-300 ਖਰਚਣਾ ਹੀ ਪੈਣਾ, ਖੜੇ ਪੈਰ ਖਰਚਣਾ ਪੈਣਾ। ਕੱਲਾ ਉਹ ਖਰਚਣਾ ਹੀ ਨਹੀਂ ਪੈਣਾ, ਫਿਰ ਨਾਲ ਯੀਲਡ ਵੀ ਘਟਣੀ ਬਾਅਦ ਚ। ਹਾਂ, ਉਹ ਯੀਲਡ ਵੀ ਇੰਪੈਕਟ, ਕਿਉਂ ਹਰ ਜਦੋਂ ਬਿਮਾਰੀ ਆ ਜਦੋਂ ਲੱਗਦੀ ਆ ਉਹਦਾ ਕੋਈ ਨਾ ਕੋਈ ਇੰਪੈਕਟ ਰਹਿੰਦਾ, ਕਿਉਂ ਇੱਕਦਮ ਤੁਹਾਤੋਂ ਸਪਰੇ ਨਹੀਂ ਹੁੰਦੀ, ਉਹ ਟਾਈਮ ਲੱਗਦਾ, 2-3 ਦਿਨ ਲੱਗ ਜਾਂਦੇ, ਹਫ਼ਤਾ ਲੱਗ ਜਾਂਦਾ। ਚਾਹੀਦੇ ਆ ਤੁਹਾਨੂੰ, ਤੁਹਾਡੇ ਕੋਲ ਆਪਣੀ ਮਸ਼ੀਨਰੀ ਆ ਨਹੀਂ ਚਾਹੀਦੀ ਹਾਂ। ਤੇ ਜੇ ਉਹ ਇੰਪੈਕਟ ਪੈ ਜੇ, ਸਮਝ ਲਓ ਜਾਂਦੀ ਤੁਹਾਡੇ ਕ੍ਰਾਪ ਦਾ 2-4% 6% ਇਹ ਹੋ ਗਿਆ, ਫਿਰ ਉਹ ਤੁਹਾਨੂੰ ਜਾਂਦੀ ਜਿੱਥੇ ਪ੍ਰੋਸੈਸਿੰਗ ਹੁੰਦੀ ਉਹ ਵੀ ਕੱਟਸ ਲਾਉਂਦੇ ਆ, ਕਾਸਟ ਲਾਉਂਦੇ ਆ ਕਿ ਉਹਨਾਂ ਨੂੰ ਕਾਸਟ ਪੈਂਦੀ ਆ, ਤੇ ਤੁਹਾਡਾ ਯੀਲਡ ਹਿੱਟ ਵੀ ਹੁੰਦਾ, ਤੁਹਾਡਾ $200-300 ਦਾ ਵੀ ਲਾਸ ਹੋਰ ਹੋ ਗਿਆ। ਹਾਂ, ਸੋ ਇਹ ਹੈਗੀਆਂ ਰਿਸਕਸ ਹੈਨਾ। ਜੇ ਤੁਸੀਂ ਰਿਵਾਰਡ ਇਹ ਆ ਵੀ ਜੇ ਆਪਾਂ ਹੁਣ 70-80 ਹੁਣ ਖਰਚਦੇ ਆ ਤੇ 400 ਆਪਾਂ ਮਗਰੇ ਬਚਾਉਂਦੇ ਆ, ਫਿਰ ਬਚ ਜਾਂਦਾ। ਹਾਂ, ਫਿਰ ਉਹ ਜਾਂਦੀ ਕੰਮ ਆ। ਉਹਦੇ ਸਪਰੇਆਂ ਵੀ ਜਿਹੜੀਆਂ ਹੈਗੀਆਂ ਗੀਆਂ, ਜਿਹੜੀਆਂ ਤਾਂ ਹੈਗੀਆਂ ਓਰੀਜਨਲ ਸਪਰੇਆਂ, ਉਹਨਾਂ ਦਾ ਕਾਸਟ ਜ਼ਿਆਦਾ, ਫਿਰ ਜੈਨਰਿਕਸ ਨਾਲ ਵੀ ਕਈ ਵਾਰੀ ਸਰ ਜਾਂਦਾ। ਠੀਕ ਹੈ। ਸੋ ਜਾਂਦੀ ਤੁਸੀਂ ਬਿਮਾਰੀ ਕੰਟਰੋਲ ਕੀਤੀ ਵੀ ਆ, ਜਾਂਦੀ ਆਪਣੀ ਹਿਊਮਨ ਹੈਲਥ ਵਾਂਗੂ ਹੀ ਆ, ਜਿੱਦਾਂ ਬੰਦੇ ਦੀ ਹੈਲਥ ਹੋਵੇ ਉਹਨੂੰ ਜਾਂਦੀ ਥੋੜੀ ਦਵਾਈ ਦੇਣ ਨਾਲ ਹੀ ਫਰਕ ਪੈ ਜਾਂਦਾ ਹੈਨਾ। ਬੇਅਰ ਮਿਨੀਮਮ ਤਾਂ ਇਹ ਆ। ਦੂਸਰਾ ਹੈਗਾ ਵੀ ਜਿੰਨਾ ਵੀ ਜਾਣਦੀ ਪ੍ਰੂਨਿੰਗ ਕਰਨੀ ਆ, ਜਿਹੜੇ ਟਰੀ ਸੁੱਕੇ ਆ ਉਹਨਾਂ ਨੂੰ ਜਾਣਦੀ ਆਹ ਟਾਈਮ ਹੈਗਾ ਗਾ ਬਈ ਜਦੋਂ ਉਹ ਸੁੱਕੀ ਡਾਹਣੀ ਚਾਹੇ ਸੁੱਕਾ ਅੱਧਾ ਵੀ ਟਰੀ ਆ, ਜੇ ਵੱਢ ਦਿਓਗੇ ਉਹ ਟਰੀ ਗਰੋ ਹੋ ਜਾਊਗਾ। ਠੀਕ ਹੈ। ਹਾਂ, ਓਕੇ। ਤੇ ਉਹ ਚੀਜ਼ ਇਸ ਵਕਤ ਉਹ ਟਾਈਮ ਹੈਗਾ ਗਾ ਕਰਕੇ ਤਾਂ ਉਹਨੂੰ ਜਾਣਦੀ ਗਰਾਊਂਡ ਦੇ ਵਿੱਚ ਪਾ ਦਿਓ। ਠੀਕ ਹੈ। ਹਾਂ, ਤੇ ਤੀਸਰਾ ਇਹ ਹੈਗਾ ਵੀ ਜਾਣਦੀ ਅੱਜ ਤੋਂ 2-3 ਹਫ਼ਤੇ ਪਹਿਲਾਂ ਕਈਆਂ ਨੇ ਕਵਰ ਕ੍ਰਾਪ ਵੀ ਬੀਜਿਆ ਹੈਨਾ। ਉਹ ਫਿਰ ਕੁਐਸਚਨ ਆ ਜਾਂਦਾ ਵੀ ਕਵਰ ਕ੍ਰਾਪ ਤੁਹਾਡਾ ਸੋਇਲ ਕਿੱਦਾਂ ਦਾ, ਓਕੇ ਹੈਨਾ। ਜੇ ਤਾਂ ਤੁਹਾਡਾ ਹਾਰਡ ਸੋਇਲ ਆ, ਉਹਨੂੰ ਤਾਂ ਡਿਸਕ ਕਰਕੇ ਫਲੈਟਨ ਕਰਨਾ ਬੜਾ ਸੌਖਾ ਗਾ। ਜੇ ਤੁਹਾਡਾ ਜ਼ਿਆਦਾ ਸੈਂਡੀ ਸੋਇਲ ਆ ਤੇ ਤੁਸੀਂ ਬਦਾਮ ਚੱਕਣੇ ਆ, ਫਲੈਟ ਕਰਨਾ, ਫਿਰ ਉਹ ਔਖਾ ਹੋ ਜਾਂਦਾ ਕਿ ਜਦੋਂ ਡਿਸਕ ਕਰੋਗੇ ਫਿਰ ਉਹਨੂੰ ਜਾਂਦੀ ਫਲੱਡ ਪਾਣੀ ਦਾ ਵੀ ਲਾਉਣਾ ਪੈਣਾ ਉਹ ਗਰਾਊਂਡ ਨੂੰ ਦੱਬਣ ਲਈ, ਨਹੀਂ ਉਹ ਗਰਾਊਂਡ ਉਸ ਲੈਵਲ ਦੀ ਦੱਬ ਨਹੀਂ ਹੁੰਦੀ ਹੈਨਾ। ਫਿਰ ਉਹਦੇ ਟ੍ਰੇਡ ਆਫਸ ਉਹ ਹੈਗੇ ਆ। ਫਿਰ ਜਿਹੜੇ ਵੀਡ ਕੰਟਰੋਲ ਆ, ਜਿਹੜਾ ਜਾਣਦੀ ਤੁਸੀਂ ਆਪਦੇ ਖੇਤਾਂ ਨੂੰ
ਉਹ ਵੀ ਜਾਣਦੀ ਇਸ ਟਾਈਮ ਹੁਣ ਪੂਰੀ ਜਾਣਦੀ ਹਾਰਡ ਸਪਰੇਆਂ ਕਰਕੇ ਜਾਣਦੀ ਉਹ ਐਨ ਘਾਹ ਮਾਰ ਦਿਓ ਮੁੜ ਕੇ ਜਿਹੜਾ ਤੁਹਾਨੂੰ 2-3 ਮਹੀਨੇ ਹੋਵੇ ਨਾ ਜਦੋਂ ਟਰੀ ਉੱਠਦੇ ਆ ਬਲੂਮ ਹੁੰਦਾ ਉਦੋਂ ਇੰਨਾ ਕੰਮ ਦਾ ਜ਼ੋਰ ਪੈ ਜਾਂਦਾ ਕਿ ਸਾਰੇ 5-7 ਕੰਮ ਇਕੱਠੇ ਆ ਜਾਂਦੇ ਫਿਰ ਉਹਨਾਂ ਦੇ ਵਿੱਚੋਂ 1-2 ਮਿਸ ਹੋ ਜਾਂਦੇ ਜਾਂ ਟਾਈਮਿੰਗ ਥੋੜੀ ਬਹੁਤੀ Time, ਆਫ ਹੋ ਹਾਂ। ਜਾਣੀ ਆ ਤੇ ਉਹਨੇ ਚ ਪ੍ਰੋਬਲਮ ਆ ਉਹਨਾਂ 'ਚ ਪ੍ਰੋਬਲਮ ਆ ਜਾਣੀ ਤੇ ਉਹ ਮਿਸ ਨਹੀਂ ਹੁੰਦਾ। ਬਾਕੀ ਫਿਰ ਜਿਹੜੇ ਹੁਣ ਸਪੈਸ਼ਲੀ ਜਿਹੜੇ ਟਰੀ ਕਰਾਫਟਸ ਆ ਹੂੰ ਅੱਡੋ ਅੱਡ ਵੈਰਾਈਟੀਜ਼ ਤੇ ਆ ਜਿਨ੍ਹਾਂ ਟਰੀਆਂ ਨੂੰ ਕੋਈ ਗੂੰਦ ਲੱਗੀ ਆ ਜਿਨ੍ਹਾਂ ਟਰੀਆਂ ਨੂੰ ਕੋਈ ਜਾਣੀ ਦੀ ਬਾਰਕ ਹੋਇਆਗਾ ਉਹਦਾ ਉੱਪਰਲਾ ਸ਼ੱਕਰ ਜਿਹਾ ਸਕਿਨ ਲਹੀ ਆ ਹੂੰ ਉਹ ਬੂਟੇ ਨੇ ਤੁਹਾਨੂੰ ਯੀਲਡ ਹਮੇਸ਼ਾ ਯੀਲਡ ਪੂਰੀ ਦੇਣੀ ਨਹੀਂ ਕਿਉਂਕਿ ਉਹਨੂੰ ਆਲਰੇਡੀ ਕੋਈ ਬਿਮਾਰੀ ਆ। ਨਹੀਂ ਬਿਮਾਰੀ ਨਹੀਂ ਅਸੀਂ ਉਹਨੂੰ ਜਿੱਦਾਂ ਜਾਣਦੀ ਤੁਸੀਂ ਬੰਦੇ ਦੇ ਜਾਣਦੀ ਲੱਤ ਵੱਢਦੇ ਹੋ ਤਾਂ ਉਹਨੂੰ ਕਹੋ ਵੀ ਚੱਲ ਹੁਣ ਮੈਰਾਥਨ ਨੱਠ ਭੱਜ ਕੇ ਦਿਖਾ। ਉਹਨੇ ਨੱਠਣਾ ਨਹੀਂ ਹੌਲੀ ਹੌਲੀ ਤਾਂ ਤੁਰ ਪਊਗਾ ਹੈਨਾ ਪਰ ਉਹ ਤੋਂ ਉਹ ਸਪੀਡ ਤੇ ਨਹੀਂ ਕਿਉਂ ਜਦੋਂ ਵੀ ਕੋਈ ਬਿਮਾਰੀ ਲੱਗਦੀ ਆ ਅੰਦਰਲੇ ਪਾਸਿਓਂ ਉਹ ਜਿਹੜਾ ਟਰੀ ਦੀ ਕਪੈਸਿਟੀ ਆ ਨਾ ਉਹ ਚੱਕਣ ਨੂੰ ਸਾਰਾ ਨਿਊਟਰੀਅਨ ਖਾਣਾ ਉਹ ਹੈ ਨਹੀਂਗਾ ਚਾਹੇ ਜਿਹੜਾ ਬਾਹਰ ਤੋਂ ਵੀ ਜਾਣਦੀ ਜੇ ਉਹਦਾ ਸੱਕ ਜਿਹਾ ਲੈ ਜੇ ਉੱਪਰਲੀ ਸਕਿਨ ਹੈਨਾ ਉਹ ਮੁੜ ਕੇ ਫਿਰ ਜਦੋਂ ਪਾਣੀ ਵੀ ਪੀਂਦਾ ਉੱਥੋਂ ਉੱਡਣਾ ਸ਼ੁਰੂ ਹੋ ਜਾਂਦਾ ਵੈਪਰੇਸ਼ਨ ਹੁੰਦੀ ਆ ਹਮੇਸ਼ਾ ਪਹਿਲਾਂ ਹੁੰਦੀ ਉਹਦੀ ਸਕਿਨ ਲੈਂਦੀ ਫਿਰ ਤੀਜੇ ਚੌਥੇ ਸਾਲ ਜਾ ਕੇ ਉਹ ਪਾੜਨਾ ਜਾਂ ਸ਼ੁਰੂ ਹੋ ਜਾਂਦਾ ਉਹ ਜਦੋਂ ਪਾੜਦਾ ਫਿਰ ਉਹ ਸਾਰਾ ਕੁਝ ਅੰਦਰੋਂ ਐਕਸਪੋਜ਼ ਹੁੰਦਾ ਉੱਥੋਂ ਹੀ ਸਾਰੀਆਂ ਕੁਝ ਹਵਾ ਚੋਂ ਪਾਣੀ ਵੀ ਜਾਣਾ ਨਿਊਟਰੀਨ ਜਾਣਾ ਉਹਦਾ ਮੇਨ ਇਹ ਆ ਵੀ ਜਾਣਦੀ ਉੱਥੇ ਨਵਾਂ ਹੀ ਬੂਟਾ ਲੱਗਣਾਗਾ ਲੱਗ ਕੇ ਤਾਂ ਉਹ ਖੇਤ ਬਰੋਬਰ ਤੁਸੀਂ 4 ਸਾਲ ਬਾਅਦ ਚਲਾ ਲਓ ਜਾਂ ਹੁਣੇ ਲਾ ਲਓ ਕਰਨਾ ਹੀ ਪੈਣਾ ਔਖੇ ਹੋ ਕੇ એનર્ਜੀ ਸਪੈਂਡ ਕਰਕੇ ਤੇ ਅੱਖਾਂ 'ਚ ਘਸੁੰਦ ਦੇ ਕੇ ਬਾਅਦ ਚ ਕਰਨ ਨਾਲੋਂ ਪਹਿਲੋਂ ਬੰਦਾ ਜਿਹੜਾ ਉਹ ਕਰ ਪਹਿਲਾਂ ਹੀ ਕਰ ਲਓ। ਹਾਂ ਸੋ ਇਹ ਜਿਹੜੇ ਸਾਰੇ ਕੰਮ ਕਰਨ ਵਾਲੇ ਆ ਇਹ ਹੁਣ ਇਹ ਵਿੰਟਰ ਦੇ ਕੰਮ ਕਰਨ ਵਾਲੇ ਬਾਕੀ ਫਿਰ ਜਿਹੜੀ ਵੀ ਚੀਜ਼ ਅਸੀਂ ਟਰੀਆਂ ਤੋਂ ਲਾਉਨੇ ਆ ਚਾਹੇ ਪ੍ਰੂਨਿੰਗ ਕਰਦੇ ਆ ਚਾਹੇ ਤਾਂ ਉਹਨਾਂ ਨੂੰ ਸ਼੍ਰੈਡ ਕਰੀਦਾ ਕਰਕੇ ਗਰਾਊਂਡ 'ਚ ਪਾਈਦੀ ਆ ਵੀ ਗਰਾਊਂਡ 'ਚ ਕਵਰ ਹੋ ਜੇ ਜੇ ਗਰਾਊਂਡ 'ਚ ਨਹੀਂ ਕਵਰ ਹੁੰਦੀ ਉਹਨਾਂ ਨੇ ਪ੍ਰੋਬਲਮ ਦੇਣੀ ਠੀਕ ਹੈ ਹੈਨਾ। ਸੋ ਮੇਨ ਬਾਲੀਆਂ ਚੀਜ਼ਾਂ ਇਹ ਆ ਤੇ ਬਾਕੀ ਹੁਣ ਕਈ ਭਰਾਵਾਂ ਦੇ ਖੇਤ ਆ ਜਿਹੜੇ ਨਾ ਉਹ ਗਰਾਊਂਡ ਜਿਹੜਾ ਆਪਾਂ ਅੱਗੇ ਕਹਿੰਦੇ ਆ ਵੀ ਨੂਨ ਦੇ ਨਾਲ ਇੱਕ ਬਾਇਓ ਕਾਰਬਨ ਹੇਠਾਂ ਤੋਂ ਨਾ ਪੱਥਰ ਬਣ ਗਈ ਜ਼ਮੀਨ ਕਈ ਵਾਰੀ ਉੱਪਰ ਰੇਤਾ ਹੁੰਦਾ ਦੂਜੇ ਤੀਜੇ ਫੁੱਟ ਤੇ ਜਾ ਕੇ ਪੱਥਰ ਬਣਿਆ ਹੋਇਆ ਠੀਕ ਹੈ ਤੇ ਉਹਦੇ ਨਾਲ ਉਹ ਬੂਟੇ ਮਰਦੇ ਆ ਉੱਥੇ ਡਿਜ਼ੀਜ਼ਾਂ ਲੱਗਦੀਆਂ ਕਿਉਂ ਪਾਣੀ ਖੜ ਜਾਂਦਾ ਉੱਥੇ ਉਹ ਹੁਣ ਟਾਈਮ ਆ ਵੀ ਜਾਂਦੀ ਤੁਸੀਂ ਉਹਨੂੰ ਗਰਾਊਂਡ ਨੂੰ ਜਾਂਦੀ 3-4 ਫੁੱਟ ਹੇਠਾਂ ਤੋਂ ਪੱਟ ਸਕਦੇ ਰਿਪ ਕਰ ਦਿਓ ਹੈਨਾ। ਜੇ ਬਦਾਮ ਆ ਰੋਜ਼ ਦੇ ਵਿਚਾਲੇ ਜਿਹੜਾ ਫਿਰ ਮਤਲਬ ਰਿਪ ਕਰ ਲਦੇ ਹਾਂ ਬਦਾਮ ਆ ਪੀਚਸ ਆ ਭਾਵੇਂ ਉਹਦੇ ਸਿੰਗਲ ਸ਼ਿੰਕ ਪਾ ਕੇ ਇਕੱਲਾ ਹੀ ਪਾ ਕੇ ਜਾਂਦੀ ਉਹਨੂੰ 4 ਫੁੱਟ ਗਰਾਊਂਡ ਪੱਟ ਦਿਓ ਫਿਰ ਉਹਦਾ ਹੋਣਾ ਕੀ ਆ ਕਿ ਆਉਂਦੇ ਸਾਲ ਨੂੰ ਜਦੋਂ ਪਾਣੀ ਲਾਓਗੇ ਤੁਸੀਂ ਡਰੇਨੇਜ ਬਣਾਤੀ ਆ ਪਾਣੀ ਥੱਲੇ ਤੱਕ ਜਾਊਗਾ ਉਹਦੇ ਨਾਲ ਫਿਰ ਉਹ ਤੁਹਾਡੀ ਯੀਲਡ ਵੀ ਬੈਟਰ ਰਹਿੰਦੀ ਆ ਕਿਉਂ ਪਾਣੀ ਖੜਦਾ ਨਹੀਂਗਾ ਤੇ ਟਰੀ ਨੂੰ ਫਾਈਟ ਨਹੀਂ ਕਰਨਾ ਪੈਂਦਾ ਨਹੀਂ ਤੁਹਾਡਾ ਟਰੀ ਲੜਦਾ ਹੋਰ ਪਾਸੇ ਫਾਈਟ ਕਰਦਾ ਰਹਿੰਦਾ ਉਹ ਕਰਾਪਰਲੀ ਘਟ ਜਾਂਦਾ ਹੈਨਾ ਤੇ ਉਹ ਸਾਰੇ ਕੰਮ ਉਹ ਹੁਣ ਇਸ ਵਕਤ ਕਰਨ ਵਾਲੇ ਆ ਇਦੋਂ ਬਾਅਦ ਫਿਰ ਲੇਟ ਹੋ ਜਾਣਾ ਸੋ ਇਹ ਰਾਈਟ ਨਾਓ ਪ੍ਰਾਈਮ ਹੁਣ ਜਿੱਦਾਂ ਆਹ ਦਸੰਬਰ ਹੋ ਗਿਆ ਜਨਵਰੀ ਹੋ ਗਈ ਹੈਨਾ ਜਾਣਦੀ ਇਹ 2 ਮਹੀਨੇ ਜਾਣਦੀ ਇਹ ਕਿਉਂ ਮੀਂਹ ਮਾਂ ਵੀ ਬਹੁਤ ਪੈਣੇ ਆ ਇਸ ਵਾਰ ਇਹੀ 2-3 ਮਹੀਨਿਆਂ ਚ ਮੀਂਹ ਪੈਂਦੇ ਆ ਹਾਂ ਤੇ ਪਰ ਜਦੋਂ ਫਿਰ ਉਹ ਟਰੀ ਐਕਟਿਵ ਹੋ ਗਏ ਫਿਰ ਇਹ ਕੰਮ ਨਹੀਂ ਕਰ ਸਕਦੇ ਠੀਕ ਹੈ ਹੈਨਾ। ਸੋ ਇੱਕ ਜਿਹੜੇ ਹਿਊਮੈਨਿਕ ਐਸਿਡਸ ਹੁੰਦੇ ਆ ਜਾਂ ਜਿਹੜੇ ਬਾਇਓ ਆਪਾਂ ਮਾਈਕਰੋ ਆਰਗੈਨਿਜ਼ਮਸ ਨੂੰ ਐਕਟੀਵੇਟ ਕਰਨ ਦੇ ਲਈ ਕਰਦੇ ਆ ਕਿ ਉਸ ਚੀਜ਼ ਨੂੰ ਵੀ ਪਾਉਣ ਦਾ ਹੁਣ ਫਾਇਦਾ ਹੈਗਾ ਆ ਰਾਈਟ ਨਾਓ ਹੁਣ ਬਹੁਤ ਫਾਇਦਾ ਹੈਗਾ ਠੀਕ ਹੈ। ਹੁਣ ਕਈਆਂ ਦੇ ਸੋਇਲ ਜਿਹੜੇ ਆ ਉਹ ਬਹੁਤ ਖਰਾਬ ਹੋਈ ਵੀ ਆ ਜ਼ਮੀਨ ਠੀਕ ਹੈ ਹੈਨਾ ਇਸ ਵਕਤ ਤੁਸੀਂ ਜਾਣੀ ਦੀ ਫੇਰ ਜੋ ਪਾਵੋਗੇ ਪਾਣੀ ਲੱਗੂਗਾ ਹੁਣ ਹੈਗਾ ਵੀ ਮੀਂਹ ਪੈਂਦਾ ਉਹ ਜਿੰਨਾ ਤੁਸੀਂ ਜ਼ਿਆਦਾ ਪਾਉਨੇ ਆ ਉਹ ਤੁਹਾਡਾ ਗਰਾਊਂਡ ਹੈਲਥੀ ਹੋ ਜਾਂਦਾ ਠੀਕ ਹੈ ਓਕੇ। ਮੈਂ ਦੇਖ ਰਿਹਾ ਸੀ ਜਾਣਦੀ ਤੁਸੀਂ ਦੇਖੋ ਸੋਇਲ ਇੱਕ ਪੈਨੀ ਦਾ ਜਿਹੜਾ ਸਾਈਜ਼ ਆ ਜੀ ਉਹਦੇ ਵਿੱਚ 1 ਬਿਲੀਅਨ ਬੈਕਟੀਰੀਆ ਹੈਗਾ ਇਸ ਲੈਵਲ ਦਾ ਹੈਗਾ ਹੈਨਾ। ਹੁਣ ਤੁਸੀਂ ਦੇਖਿਆ ਵੀ ਜਾਣਦੀ ਜਿਹੜੇ ਉਹ ਬੈਕਟੀਰੀਆ ਉਹ ਤੁਸੀਂ ਚੰਗੇ ਰੱਖਣੇ ਆ ਕਿ ਮਾੜੇ ਰੱਖਣੇ ਹੈਨਾ ਬਿਮਾਰੀ ਵਾਲੇ ਰੱਖਣੇ ਆ ਕਿ ਉਹ ਜਾਣਦੀ ਤੁਸੀਂ ਚੰਗੇ ਕਰਨੇ ਆ
ਉਹ ਵੀ ਟਾਈਮ ਹੁਣ ਵੀ ਆ, ਪਰ ਉਹਦਾ ਥਰੂ ਆਊਟ ਦਾ ਸੀਜ਼ਨ ਪਈ ਪਰ ਹੁਣ ਜਾਵੇ। ਇਹ ਆ ਵੀ ਮੀਂਹ ਤੁਹਾਨੂੰ ਪਾਣੀ ਆਪ ਨਹੀਂ ਪਾਉਣਾ ਪੈਣਾ, ਹੁਣ ਕੁਦਰਤੀ ਚਲੋ ਉਹਨਾਂ ਨੇ ਪਾਣੀ ਹਾਂ, ਪਈ ਜਾਣਾ, ਡਿਵਾਈਡ ਹੋਈ ਥੱਲੇ ਜਾਣੇ ਆ, ਜਾਣੀ ਹਨਾ। ਜਾਣਗੇ। ਉਹ ਇਉਂ ਨੀ ਵੀ ਉਹੀ ਵੱਧਦੇ ਆ, ਉਹ ਜਿਹੜਾ ਜਾਣਦੀ ਉਹਨਾਂ ਦਾ ਬਾਏ ਪ੍ਰੋਡਕਟਸ ਬਣਦੀ ਆ ਚੀਜ਼, ਉਹ ਟਰੀਆਂ ਨੂੰ ਬਹੁਤ ਇਫੈਕਟ ਕਰਦੀ ਆ। ਔਰ ਤੁਹਾਡਾ ਜਿਹੜਾ ਰੂਟ ਸਿਸਟਮ ਆ ਨਾ, ਜਿੱਦਾਂ ਹੁਣ ਤੁਸੀਂ ਟੁੱਟਿਆ ਜਾਂ ਕੋਈ ਘਰ ਲੈ ਲਓ, ਉਹਨੂੰ ਚੰਗੀ ਤਰ੍ਹਾਂ ਪਲਾਸਟਰ ਕਰਕੇ ਪੇਂਟ ਕਰ ਦਿਓ, ਸੋਹਣਾ ਬਣ ਜਾਂਦਾ। ਐਗਜ਼ੈਕਟਲੀ। ਉਹੀ ਜਿਹੜੀ ਆ ਮਾਈਕਰੋਬਸ ਆ, ਜਿਹੜੇ ਹਿਊਮਿਕ ਐਸਿਡਸ ਆ, ਜਿਹੜੇ ਬਾਇਓਲੋਜੀਕਲਸ ਆ, ਜਦੋਂ ਉਹ ਪੈਂਦੇ ਆ ਉਹ ਠੀਕ ਕਰ ਜਾਂਦੇ ਹਨਾ। ਉਹ ਫਿਰ ਸਦਾ ਲਈ ਉਹ ਇਦਾਂ ਗਰਾਊਂਡ। ਹੁਣ ਇਹ ਆ ਵੀ ਨਾਲੇ ਰੂਟਸ ਵੀ ਵਿਹਲੇ ਆ, ਉਹਨਾਂ ਨੇ ਕ੍ਰੌਪ ਨਹੀਂ ਹੈ ਇਸ ਟਾਈਮ ਬਣਾਉਣਾ, ਪਰ ਇਹ ਆ ਵੀ ਉਹਨਾਂ ਦੀ ਸਿਹਤ ਜਿਹੜੀ ਉਹ ਤਗੜੀ ਜਿਹੜੀ ਇਸ ਦੇ ਵਿੱਚ ਉਹ ਸਟਰੋਂਗ ਕਰ ਲੈਣਗੇ, ਵੀ ਤਾਂ ਜੋ ਜਦੋਂ ਲੋਡ ਆਉਣੀ ਆ, ਜਦੋਂ ਲੋਡ ਪੈਣਾ ਆ ਲੋਡ ਉਹਦੇ ਉੱਤੇ, ਤਾਂ ਫਿਰ ਉਹ ਤਿਆਰ ਹੋਊਗਾ ਸਾਰਾ। ਹਾਂਜੀ, ਤੁਸੀਂ ਇਉਂ ਦੇਖੋ ਵੀ ਜਾਣਦੀ ਤੁਹਾਡਾ ਘਰ ਦਾ ਆਲਾ ਦੁਆਲਾ ਸਾਫ਼ ਹੋ ਜਾਂਦਾ, ਰੂਟ ਸਿਸਟਮ ਦਾ ਆਲਾ ਦੁਆਲਾ ਉਹ ਇੰਨਾ ਜਾਂਦੀ ਕਿੰਨੀ ਕੁ ਮਾਤਰਾ 'ਚ ਪਾਉਣਾ ਪੈਂਦਾ ਹੈ? ਪਾਉਣਾ ਤਾਂ ਬਹੁਤ ਘੱਟ ਪੈਂਦਾ, ਗੈਲਨ 2 ਗੈਲਨ ਹੀ ਆ ਕਿ ਇੱਕ ਏਕੜ ਪਿੱਛੇ। ਹਾਂ, ਠੀਕ ਆ। ਤੇ ਕਾਸਟ ਵੀ ਓਵਰਆਲ ਇਹਨਾਂ ਦਾ ਕਾਸਟ ਬਹੁਤ ਘੱਟ ਆ ਰਿਲੇਟਿਵ ਟੂ ਜਿੰਨਾ ਟੋਟਲ ਕਰਨਾ ਪੈਂਦਾ, ਜਿੰਨਾ ਇਹਦਾ ਰਿਵਾਰਡ ਆ ਉਹਦੇ ਵਿੱਚ। ਹਾਂ, ਰਿਵਾਰਡ ਬਹੁਤ ਜ਼ਿਆਦਾ ਹੈਗਾ। ਠੀਕ ਹੈ ਨਾ, ਹਰ ਇੱਕ ਖੇਤ ਦੇ ਵਿੱਚ ਲੋੜ ਆ। ਕੀ ਤੁਸੀਂ ਦੇਖਦੇ ਹੋ ਵੀ ਮੋਸਟਲੀ ਇਸ ਨੂੰ ਸਕਿਪ ਕੀਤਾ ਜਾਂਦਾ ਹੈ? ਲੋਕਾਂ ਨੂੰ ਨੌਲੇਜ ਹੈ ਨਹੀਂ ਸੀ। ਇਹ ਜਿਹੜਾ ਬਾਇਓਲੋਜੀਕਲਸ ਆ ਰਹੇ ਆ ਨਾ ਪਿਛਲੇ 5 ਸਾਲਾਂ ਤੋਂ ਜ਼ਿਆਦਾ। ਠੀਕ ਹੈ ਨਾ, ਉਦੋਂ ਤੋਂ ਆ ਰਹੇ ਆ ਕਿ ਜਦੋਂ ਤੋਂ ਗਰਾਊਂਡ ਦੀ ਜਿਹੜੀ ਸੋਇਲ ਦੀ ਜ਼ਿਆਦਾ ਮਾੜੀ ਹੋ ਗਈ, ਹੁਣ ਇੰਨੀ ਮਾੜੀ ਹੋ ਗਈ, ਹੁਣ ਉਹ ਕੰਮ ਹੀ ਨਹੀਂ ਕਰਦੀ ਇਹਨਾਂ ਤੋਂ ਬਿਨਾਂ। ਠੀਕ ਹੈ। ਹਾਂ, ਹੁਣ ਜੇ ਬਾਉਂਡ ਇੰਨੀ ਜ਼ਿਆਦਾ ਹੋ ਗਈ, ਇੰਨਾ ਹੋ ਗਿਆ। ਹੁਣ ਕਈ ਥਾਵਾਂ ਤੇ ਤਾਂ ਜਦੋਂ ਇਹ ਪਾਈਦੇ ਆ, ਚਲੋ ਨਾਰਥਰਨ ਕੈਲੀਫੋਰਨੀਆ ਲਾ ਲਓ, ਉਧਰ ਹੈਗੀ ਥੋੜੀ ਜਿਹੀ ਕਲੇ ਟਾਈਪ ਸੋਇਲ, ਠੀਕ ਹੈ, ਨਿਊਟ੍ਰੀਐਂਟ ਜ਼ਿਆਦਾ ਹੈਗੇ, ਉਹਨਾਂ 'ਚ ਤਾਂ ਇਹੀ ਪਾ ਦਿਓ ਤਾਂ ਤੁਹਾਨੂੰ ਫਰਟੀਲਾਈਜ਼ਰ ਦੀ ਲੋੜ ਨਹੀਂ ਪੈਂਦੀ। ਦੇਖੋ ਕਾਸਟ ਬਚਾਉਂਦੇ ਆ। ਸੋ ਇਹ ਬੇਲ ਮਿਨੀਮਮ ਇਹ ਵੀ ਉਹਦੇ ਵਿੱਚ ਵੀ ਜੇ ਐਡ ਕਰ ਲਓ ਤਾਂ ਜੇ ਕੋਈ ਕਵਰ ਕ੍ਰੌਪ ਲਾ ਲਿਆ, ਅਗਲੇ ਨੂੰ ਨਾਈਟ੍ਰੋਜਨ ਘੱਟ ਪਾਉਣੀ ਪੈਣੀ ਆ, ਹੋਰ ਕਈ ਚੀਜ਼ਾਂ ਦਾ ਆਪਾਂ ਜਿਹੜਾ ਬਚਾਅ ਕਰਦੇ। ਨਾਲੇ ਜਦੋਂ ਇਹ ਜੀ ਜਾਂਦੇ ਆ ਨਾ ਤੱਤ, ਮਾਈਕਰੋਬਸ ਆ, ਹੋਰ ਆ, ਇਹ ਗਰਾਊਂਡ ਦੇ ਵਿੱਚ ਆਕਸੀਜਨ ਵੀ ਜਾਣੇ ਦੀ ਉਹ ਪੋਰਸ ਖੋਲਦੇ ਆ। ਜਦੋਂ ਪਸੀਨਾ ਆਉਂਦਾ ਤੇ ਆਪਾਂ ਪੋਰਸ ਖੋਲਦੇ, ਉਦਾਂ ਹੀ ਉਹ ਸੇਮ ਚੀਜ਼ ਹੈਗੀ ਆ। ਇਹ ਜਾਣਦੀ ਇਹ ਨਾ ਰੀਸਾਈਕਲ ਕਰ ਰਹੇ ਆ ਸਾਰੀ ਚੀਜ਼ ਨੂੰ ਗਰਾਊਂਡ ਦੇ ਵਿੱਚੋਂ। ਵਧੀਆ ਪੌਸ਼ਟਿਕ ਤੱਤ ਜਿਹੜੇ ਉਹ ਟਰੀ ਨੂੰ ਮਿਲਦੇ ਉਹਦੇ ਨਾਲ। ਸਭ ਤੋਂ ਜ਼ਿਆਦਾ ਤਾਂ ਰეკਮੈਂਡ ਹੁਣ ਇਹੀ ਕਰਦੇ ਆ ਵੀ ਜਾਣਦੀ ਹਰ ਇੱਕ ਤੁਹਾਡੇ ਬਾਹਲੇ ਲੋਕੀ ਜਿੱਦਾਂ ਫ੍ਰਿਜ਼ਨੋ ਏਰੀਆ ਆਪਣੇ ਇੱਥੇ ਜ਼ਿਆਦਾ ਸੈਂਡੀ ਸੋਇਲ। ਹਾਂਜੀ, ਹਨਾ, ਸੈਂਡੀ ਸੋਇਲ ਦਾ ਇਹ ਆ ਕਿ ਉਹਦੇ ਵਿੱਚ ਹੈ ਹੀ ਕੁਝ ਨਹੀਂ, ਲੀਚ ਕਰ ਜਾਂਦਾ। ਹੁਣ ਮੈਂ ਆਪਣੇ ਕਈ ਵੀਰ ਸਬਜ਼ੀਆਂ ਗਾਉਂਦੇ ਆ, ਮੈਂ ਉੱਥੇ ਕਈਆਂ ਨਾਲ 1-2 ਨਾਲ ਕੰਮ ਕੀਤਾ। ਉਹਨਾਂ ਦਾ ਮੇਨ 2 ਚੈਲੰਜ ਆ। ਸਬਜ਼ੀਆਂ ਦਾ ਸਾਈਕਲ ਹੈਗਾ, ਉਹ 4 ਹਫ਼ਤੇ 'ਚ ਹੁੰਦੀਆਂ। ਠੀਕ ਹੈ, ਹਾਂਜੀ। ਉਹ ਜਦੋਂ ਤੁਸੀਂ ਲਾ ਦਿੰਦੇ ਆ, ਜੇ ਤਾਂ ਤੁਹਾਡੇ ਸੋਇਲ ਦੇ ਵਿੱਚ ਉਹ ਮਾੜੇ ਤੱਤ ਆ, ਮਾੜੇ ਡਿਜ਼ੀਜ਼ ਆ, ਉਹਨਾਂ ਨੇ ਤੁਹਾਡੀ ਜੜ ਖਾ ਲੈਣੀ ਆ ਤੇ ਉਹ ਹੋਣਾ ਹੀ ਨਹੀਂ। ਮਾੜਾ ਜਿਹਾ ਹੋਊਗਾ ਤੇ ਉੱਥੇ ਬੰਦ ਹੋ ਜਾਂਦਾ ਹੈ। ਤੇ ਕਈ ਵਾਰੀ ਦੂਸਰਾ ਇਹ ਆ ਵੀ ਜਾਂਦੀ ਉਹ ਉੱਠ ਖੜਦਾ, ਪਰ ਤੁਹਾਡੀ ਗਰਾਊਂਡ 'ਚ ਉਹ એનર્ਜੀ ਨਿਊਟ੍ਰੀਐਂਟ ਹੈ ਨਹੀਂਗੇ, ਹੈਨਾ, ਵੀ ਕੋਈ ਫਲ ਬਣੇ ਉਹਦਾ। ਕਈ ਵਾਰੀ ਉਹ ਲੋਕੀ ਕਹਿੰਦੇ ਸੀ ਕੰਪੋਸਟ ਪਾਇਆ, ਉਹ ਪਹਿਲੇ ਸਾਲ ਨਹੀਂ ਲੱਗਦਾ, 2-3 ਸਾਲ ਲੱਗ ਜਾਂਦੇ ਆ, ਹੈਨਾ। ਜਿਹੜੀ ਤੁਹਾਡੀ ਗਰਾਊਂਡ ਵੀ ਆ ਨਾ, ਜਿਹੜੀਆਂ ਕਈ ਹੁਣ ਹੈਗੇ ਵੀ ਘਰੇ ਸਬਜ਼ੀਆਂ ਨਹੀਂ ਲੱਗਦੀਆਂ, ਉਹ ਲੱਗਣੀਆਂ ਨਹੀਂ ਜਿੰਨਾ ਚਿਰ ਤੁਸੀਂ ਉਹਦਾ ਜਾਂਦੀ ਗਰਾਊਂਡ ਦੇ ਵਿੱਚ ਉਹਦੇ ਤੱਤ ਚੰਗੇ ਨਹੀਂ ਹੁੰਦੇ ਤੇ ਉਹਨੂੰ ਨਫ ਜਾਂਦੀ એનર્ਜੀ, ਨਫ ਨਿਊਟ੍ਰੀਐਂਟ, ਨਫ ਖਾਣਾ ਨਹੀਂ ਦਿੰਦੇ ਉਸ ਪਲਾਂਟ ਨੂੰ ਜਿਹੜਾ ਚਾਹੀਦਾ, ਉਹ ਹੋਣਾ ਨਹੀਂਗਾ। ਸੋ ਬੇਸਿਕਲੀ ਇਹ ਪਰਫੈਕਟ ਟਾਈਮ ਆ ਜਿਹੜੀ ਟਰੀ ਦੀ। ਇੱਕ ਤਾਂ ਚਲੋ ਹਾਲਾਤ ਦੇਖ ਕੇ ਵੀ ਜੇ ਬਦਲਣ ਵਾਲਾ ਬਦਲਣ ਦੀ ਤਿਆਰੀ ਕਰੋ, ਜੇ ਕੁਝ ਵੱਢਣ ਵਾਲਾ ਉਹਦਾ ਪ੍ਰੂਨਿੰਗ ਕਰਨ ਵਾਲੀ ਉਹ ਕਰਨ ਦੀ, ਜੇ ਝਾੜਨ ਵਾਲਾ ਤੇ ਝਾੜੋ, ਤੇ ਸੋਇਲ ਦੇ ਸਟਰਕਚਰ ਨੂੰ ਇਸ ਟਾਈਮ ਠੀਕ ਕਰਨ ਦੇ ਲਈ ਪਰਫੈਕਟ ਟਾਈਮ ਇਹ ਹੈਗਾ। ਹਰ ਇੱਕ ਫਾਰਮਰ ਨੂੰ ਚਾਹੀਦਾ 2 ਚੀਜ਼ਾਂ ਬਹੁਤ ਇਸ ਵਕਤ ਜ਼ਿਆਦਾ ਜ਼ਰੂਰੀ ਆ। ਠੀਕ ਹੈ, ਤੁਹਾਨੂੰ ਆਪਦਾ ਸੋਇਲ ਸਟਰਕਚਰ ਐਨ ਪਤਾ ਹੋਣਾ ਚਾਹੀਦਾ। ਖੇਤ ਦੇ ਜਾਂਦੀ ਮੇਰੇ 40 ਏਕੜ ਆ, 40 ਦੇ ਵਿੱਚੋਂ ਮੇਰੇ 4 ਤਰ੍ਹਾਂ ਦਾ ਸੋਇਲ ਆ ਤੇ 4 ਤੇ ਉਹਨਾਂ ਦੀ ਰਿਐਕਸ਼ਨ ਕੀ ਆ, ਤੇ ਮੈਂ ਉਹਨੂੰ ਕੀ ਕਰਨਾ, ਕੰਟਰੋਲ ਕਰਨਾ। ਤੇ ਦੂਸਰਾ ਇਹ ਆ ਵੀ ਜਿਹੜਾ ਪਾਣੀ ਆ, ਪਾਣੀ ਬਹੁਤ ਇਫੈਕਟ ਕਰ ਰਿਹਾ ਇਸ ਵਕਤ, ਹਨਾ। ਜਿਹੜਾ ਅਸੀਂ ਖੂਹ ਚੋਂ ਪਾਣੀ ਵੈਲ ਚੋਂ ਕੱਢ ਰਹੇ ਆ, ਵੀ ਜਦੋਂ ਉਹ ਪਾਣੀ ਆਉਂਦਾ ਗਾ, ਉਹ ਜਾਂਦੀ ਸੋਇਲ 'ਚ ਪੈਂਦਾ, ਉਹਦਾ ਇਫੈਕਟ ਕੀ ਆ, ਉਹ ਘਿਓ ਵਾਂਗੂ ਲੱਗਦਾ ਕਿ ਜ਼ਹਿਰ ਵਾਂਗੂ ਲੱਗਦਾ। ਉਹ ਇਫੈਕਟ ਦੋਨੇ ਆ, ਹਨਾ, ਇਸ ਵਕਤ। ਤੇ ਉਹ ਇਸ ਕਰਕੇ ਜਾਣਦੀ ਤੁਹਾਨੂੰ ਜਾਣਦੀ ਜਿਹੜੇ ਫਾਰਮਰਸ ਨੂੰ ਇਹ 2 ਚੀਜ਼ਾਂ ਦਾ ਨਹੀਂ ਪਤਾ,
ਉਹ ਫਿਰ ਜਾਣਦੀ ਬਲਾਈਂਡਲੀ ਕਰ ਰਿਹਾ ਗਾ, ਹੈਨਾ। ਤੇ ਜਾਣਦੀ ਜੇ ਕਈ ਵਾਰੀ ਸੂਤ ਵੀ ਆ ਜਾਂਦਾ, ਕਈ ਮੋਸਟ ਟਾਈਮ ਆਉਂਦਾ ਵੀ ਹੈ, ਨਹੀਂ ਆਉਂਦਾ। ਹੈਨਾ। ਇੱਕ ਚੀਜ਼ ਸਮਾਂ ਮੈਂ ਦੇਖਦਾ ਸੀਗਾ ਵੀ ਗੱਲਾਂ ਕਰਦੇ ਕਰਦੇ ਕਿੰਨਾ ਹੀ ਜਿਹੜਾ ਉਹ ਲੰਘ ਗਿਆ। ਚਲੋ ਇਹ ਤਾਂ ਆਪਾਂ ਇੱਕ ਫਾਰਮ ਦੇ ਉਹਦੇ ਤੋਂ ਬੇਰ ਮਿਨੀਮਮ ਦੀ ਆਪਾਂ ਗੱਲ ਕਰ ਰਹੇ ਸੀ। ਹੁਣ ਲੋਕਾਂ ਦੇ ਘਰਾਂ 'ਚ ਕਿਸੇ ਦੇ 1 ਵੀ ਆ, ਕਿਸੇ ਦੇ 2 ਵੀ ਆ, ਕਿਸੇ ਦੇ 10 ਟਰੀ ਵੀ ਹਾਂਜੀ। ਜਿਹੜੇ ਉਹ ਲੱਗੇ ਆ। ਉਹਨਾਂ ਦੇ ਲਈ ਵਿੰਟਰ ਲਈ ਰੈਡੀ ਹੋਣ ਲਈ ਉਹਨਾਂ ਨੂੰ ਕੀ ਸਲਾਹ ਆ, ਉਹ ਕੀ ਕਰਨਾ? ਉਹਨਾਂ ਦੇ 1-2 ਚੀਜ਼ਾਂ ਗੀਆਂ ਜਿਹੜੀਆਂ ਆਪਣੇ ਬੈਕਯਾਰਡਾਂ 'ਚ ਟਰੀਜ਼ ਲੱਗੇ ਆ, ਹੈਨਾ। ਮੋਸਟਲੀ ਜਿਹੜੇ ਬੈਕਯਾਰਡ ਆ ਉਹਨਾਂ ਦਾ ਸੋਇਲ ਇੰਨਾ ਚੰਗਾ ਨਹੀਂ ਹੁੰਦਾ, ਕਿਉਂ ਮੂਵ ਅਰਾਊਂਡ ਬਹੁਤ ਕੀਤਾ ਹੁੰਦਾ, ਟਾਪ ਸੋਇਲ ਘੱਟ ਹੁੰਦਾ ਗਾ। ਆਪਾਂ ਕੰਪੋਸਟ ਵੀ ਪਾਉਂਦੇ ਆ। ਇਹ ਨਾ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਜੇ ਤੁਹਾਡੇ ਕਿਸੇ ਟਰੀ ਦੇ ਪੱਤੇ ਪੂਰੇ ਫੁੱਲ ਨਹੀਂ ਖੜੇ, ਹਰੇ ਨਹੀਂਗੇ, ਤੇ ਉਹ ਪੂਰਾ ਫੈਲਦਾ ਨਹੀਂ ਪੱਤਾ, ਉਹਦੇ ਵਿੱਚ ਤੁਹਾਡੇ ਜੜਾਂ ਦੇ ਵਿੱਚ ਪ੍ਰੋਬਲਮ ਆ। ਠੀਕ ਹੈ, ਓਕੇ, ਹੈਨਾ। ਉਹ ਹੁਣ ਟਾਈਮ ਹੈਗਾ ਗਾ ਵੀ ਉਹਦੀਆਂ ਤੁਸੀਂ ਜੜਾਂ ਵੀ ਖੋਲ ਕੇ ਦੇਖ ਸਕਦੇ ਆ, ਓਕੇ, ਹੈਨਾ, ਵੀ ਉਹਨੂੰ ਉੱਲੀ ਲੱਗੀ ਆ ਕਿ ਉਹ ਲਾਲ ਜੀਆਂ ਕਿ ਉਹ ਹਰੀਆਂ ਜੀਆਂ ਕਿੱਦਾਂ ਦੀਆਂ, ਤੇ ਉਹਦੇ ਵਿੱਚ ਸੋਇਲ ਦੇ ਤੁਸੀਂ ਹੁਣ ਐਡ ਵੀ ਕਰ ਸਕਦੇ ਆ। ਕਈ ਤਾਂ ਕੈਮੀਕਲ ਕਈ ਵਾਰੀ ਕਰਨਾ ਪੈਂਦਾ ਗਰਾਊਂਡ ਨੂੰ ਸਾਫ਼ਟ ਕਰਨ ਦੇ ਲਈ। ਓਕੇ, ਕਈ ਵਾਰੀ ਤੁਹਾਡਾ ਗਰਾਊਂਡ ਹੀ ਉਦਾਂ ਦਾ ਹੁੰਦਾ ਕਿ ਫੁੱਟ 1.5 ਫੁੱਟ ਹੇਠਾਂ ਜਾ ਕੇ ਉਦੋਂ ਬਾਅਦ ਵੱਧ ਪੱਤੇ ਝੜਨ ਦੀ ਵੇਟ ਕਰੀਏ ਹੁਣ ਉਹ ਚੀਜ਼ ਚੈੱਕ ਕਰਨ ਦੇ ਲਈ? ਨਹੀਂ, ਹੁਣ ਕਰ ਸਕਦੇ, ਹੁਣ ਕਰ ਸਕਦੇ, ਹੁਣ ਕਰ ਸਕਦੇ ਆ, ਹੈਨਾ। ਉਹਦੇ ਤੇ ਨਾ ਜਿੱਦਾਂ ਜਿਹੜੇ ਉਹ ਹੇਅਰ ਗਰੋਥ ਨਿੱਕੇ ਸਭ ਤੋਂ ਬਰੀਕ ਜੇ ਹੁੰਦੇ ਆ, ਹੁੰਦੀ ਆ ਜਿਹੜੀ, ਉਹਨਾਂ ਨਾਲ ਸਭ ਕੁਝ ਚੈੱਕ ਹੁੰਦਾ ਗਾ। ਠੀਕ ਆ। ਜੇ ਉਹ ਤੁਹਾਡੇ ਘੱਟ ਲੱਗੇ ਆ, ਤੁਹਾਡੇ ਉਹ ਜਾਂਦੀ ਟਰੀ ਨੂੰ ਕਰਾਪ ਨਹੀਂ ਲੱਗਣਾ। ਓਕੇ, ਭਾਵੇਂ ਕਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਪਾਣੀ ਪਾਈ ਜਾਵੋ, ਫਰਟੀਲਾਈਜ਼ਰ ਪਾ ਲਓ, ਜਿੰਨਾ ਚਿਰ ਉਹ ਜਾਣਦੀ ਉਹ ਟਰੀ ਦੇ ਵਿੱਚ ਉਹ ਜਿਹੜੇ ਹੇਅਰ ਗਰੋਥ ਵਾਲੇ ਉਹ ਰੂਟਸ ਨਹੀਂ ਸਭ ਗਏ, ਤੋਂ ਬਰੀਕ ਰੂਟ ਜਿਹੜੀ ਹੁੰਦੀ ਆ, ਜੜ ਹੁੰਦੀ ਆ, ਜਿਹੜੀ ਮੋਟੀ ਜੜ ਆ ਉਹ ਸਿਰਫ ਐਂਕਰ ਨੂੰ ਆ, ਉਹਦੇ ਵਿੱਚ ਦੀ ਬਹੁਤ ਘੱਟ ਜਾਂਦਾ। ਉਹ ਤਾਂ ਜਾਂਦੀ ਮੇਨ ਜਿੱਦਾਂ ਸਰੀਰ ਦੀਆਂ ਪਾਈਪਾਂ ਪਕੜ ਤੇ ਮੇਨ ਉਹਦੇ ਵਿੱਚ ਦੀ ਜਾਂਦੀ ਟਰੈਵਲ ਕਰਦਾ, ਪਰ ਬਾਹਲਾ ਤਾਂ ਉਹ ਜਿਹੜੇ ਨਿੱਕੇ ਨਿੱਕੇ ਰੂਟ ਆ ਉਹਨਾਂ ਚੋਂ ਵਿੱਚ ਦੀ ਹੋ ਕੇ ਜਾਂਦਾ, ਹੈਨਾ। ਉਹ ਤੱਤ ਉਹਨੇ ਉੱਚੋਂ ਜ਼ਮੀਨ ਚੋਂ ਉਹਨਾਂ ਨੇ ਕੱਢਣਾ ਹੈ, ਉਹ ਚੋਂ ਕੱਢਣਾ ਵੀ ਤੁਸੀਂ ਆਪਦਾ ਹੁਣ ਪੱਟ ਵੀ ਸਕਦੇ ਆ। ਕਿਹੜੇ ਰੰਗ ਇਜ਼ ਬੈਸਟ ਜਿਹੜਾ ਰੂਟ ਦਾ ਆ ਉਹ ਦੇਖਣਾ ਹੋਵੇ ਵੀ ਕਿਹੜਾ ਕਲਰ ਜਿਹੜਾ ਉਹ ਬੈਸਟ ਆ, ਵੀ ਚਿੱਟੇ ਜਿਹੇ ਹੋਣੀਆਂ ਚਾਹੀਦੀਆਂ? ਨਹੀਂ, ਮੋਸਟਲੀ ਉਹ ਲਾਲ ਹੀ ਹੁੰਦੀਆਂ। ਠੀਕ ਹੈ, ਜਿੱਦਾਂ ਆਪਣੇ ਵੀ ਸਕਿਨ ਦਾ ਕਲਰ ਆ ਨਾ, ਹਾਂਜੀ, ਜਦੋਂ ਤੁਸੀਂ ਉੱਪਰਲੀ ਸਕਿਨ ਲਾ ਦੋਗੇ ਹੇਠਾਂ ਤੋਂ ਲਾਲ ਜਿਹਾ ਨਿਕਲੂਗਾ, ਉਦਾਂ ਦਾ ਸਿਮਿਲਰ ਟਾਈਪ ਹੋਣਗੀਆਂ। ਉਹ ਬੜੀਆਂ ਜਾਣੀ ਦੀ ਲਾਈਵ ਤੇ ਐਕਟਿਵ ਰੂਟਸ ਆ, ਠੀਕ ਹੈ, ਹੈਨਾ। ਤੇ ਜੇ ਤੁਸੀਂ ਰੂਟਸ ਫੜ ਕੇ ਜਾਣੀ ਦੀ ਤੁਸੀਂ ਉਹਨੂੰ, ਉਹ ਮੁੜ ਜਾਣਗੀਆਂ, ਹੈਨਾ। ਜੇ ਮੁੜਨਗੀਆਂ ਨਹੀਂ, ਜੇ ਟੁੱਟਦੀਆਂ ਤੇ ਇਹਦਾ ਮਤਲਬ ਰੂਟ ਤੁਹਾਡੇ ਮਾੜੇ ਆ, ਠੀਕ ਹੈਨਾ। ਹਾਂ, ਤੇ ਸੋ ਇਹ ਚੀਜ਼ਾਂ ਕੀ ਉਹ ਜਿਹੜੇ ਹਿਊਮੈਨਿਕ ਐਸਿਡ ਤੇ ਹਿਊਮਿਕ ਐਸਿਡ, ਕੰਪੋਸਟ, ਇਹ ਸਾਰਾ ਕੁਝ ਪੈਂਦਾ। ਹੁਣ ਪਾਉਣ ਦਾ ਸਹੀ ਵਕਤ ਹੈਗਾ? ਹਾਂ, ਠੀਕ ਹੈ। ਇਹ ਫਿਰ ਹੁਣ ਸੋਇਲ ਨੂੰ ਅਮੈਂਡ ਕਰਨ ਦਾ ਜਿਹੜਾ ਇਹ ਗੁੱਡ ਪ੍ਰੋਪਰ ਟਾਈਮ ਆ। ਕੋਈ ਜਾਣਦੀ ਗਰਾਊਂਡ ਪੋਲੀ ਕਰਨੀ ਆਲੇ ਦੁਆਲੇ ਬੈਕਯਾਰਡਾਂ ਦੇ ਵਿੱਚ ਵੀ ਕਈ ਵਾਰੀ ਹੁੰਦਾ ਵੀ ਉਹ ਤੁਸੀਂ ਪੱਟ ਕੇ ਹੀ ਕਰ ਦਿੰਦੇ ਆ। ਕਈ ਵਾਰੀ ਹੈਗਾ ਗਾ ਉਹ ਕਈ ਕੈਮੀਕਲ ਉਦਾਂ ਦੇ ਹੈਗੇ ਆ ਜਿਹੜੇ ਉੱਪਰ ਛਿੜਕਦੇ ਹੋ ਤਾਂ ਗਰਾਊਂਡ ਨੂੰ ਜਾਣਦੀ ਸਾਫ਼ ਕਰਨ, ਵੀ ਲੀਸਟ ਉਹਨਾਂ ਨੂੰ ਖਾਣ ਦੀ ਆਪਰਚੁਨਿਟੀ ਮਿਲ ਜੇ ਤੇ ਸਾਹ ਲੈਣ ਦੀ ਆਪਰਚੁਨਿਟੀ। ਇਹ 2 ਚੀਜ਼ਾਂ ਨੇ। ਬਿਲਕੁਲ। ਸਮਾਂ ਸਮਾਪਤ ਹੈ ਜਸਵੀਰ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋਚਿਓ ਅੱਜ ਗੱਲਬਾਤ ਜਿਹੜੀ ਉਹ ਆਪਾਂ ਕੀਤੀ ਸੀਗੀ ਵੀ ਵਿੰਟਰ ਦੇ ਲਈ ਕਿੱਦਾਂ ਜਿਹੜਾ ਉਹ ਰੈਡੀ ਕਰਨੇ ਆ ਫਾਰਮ ਦੇ ਲਈ, ਤੇ ਘਰ ਦੇ ਬੈਕਯਾਰਡਸ ਦੇ ਵਿੱਚ ਜਿਹੜੇ ਲੱਗੇ ਟਰੀਜ਼ ਆ ਉਹਨਾਂ ਬਾਰੇ ਵੀ ਇਹਨਾਂ ਨੇ ਆਪਾਂ ਨੂੰ ਅੱਜ ਦੀਆਂ ਟਿਪਸ ਦਿੱਤੀਆਂ ਆ। ਸੋ ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।